ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੰਜੂ ਗੁਰਸਰੀਆ ਜੀ। ਮੰਜੂ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 15 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜੇਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੇਲਾ ਦੀ, ਨਿਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ MK ਮਾਰਕੀਟ ਕਸ਼ਮੀਰ ਸਿੰਘ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਇੱਕ ਸੁਖਦ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਹੁਣ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਦੀ ਜ਼ਰੂਰਤ ਨਹੀਂ ਹੋਊਗੀ। ਕੈਲੀਫੋਰਨੀਆ ਦੇ ਵਿੱਚ ਕਾਨੂੰਨ ਪਾਸ ਹੋ ਗਿਆ। ਉਹਨਾਂ ਲੋਕਾਂ ਦੀ ਜੱਦੋ ਜਹਿਦ ਦੇ ਸਦਕੇ ਜਿਨ੍ਹਾਂ ਨੇ ਇਹਨਾਂ ਕਾਨੂੰਨਾਂ ਨੂੰ, ਇਹਨਾਂ ਤਰਮੀਮਾਂ ਦੇ ਵਿੱਚ ਸੋਧ ਕਰਵਾਉਣ ਦੇ ਲਈ ਜੱਦੋ ਜਹਿਦ ਕੀਤੀ ਹੈ, ਸੰਘਰਸ਼ ਕੀਤੇ ਹੈ। ਤੇ ਪੰਜਾਬੀ ਜਾਂ ਸਿੱਖ ਕਦੇ ਖੜੋਤ ਦਾ ਸ਼ਿਕਾਰ ਨਹੀਂ ਹੁੰਦੇ। ਇੱਕ ਮੰਜ਼ਿਲ ਸਰ ਹੁੰਦੀ ਹੈ ਤੇ ਉਸ ਤੋਂ ਬਾਅਦ ਦੂਜੀ ਮੰਜ਼ਿਲ ਵੱਲ ਵਧਣਾ ਇਹ ਪੰਜਾਬੀਆਂ ਦੇ ਹਿੱਸੇ ਹੈ। ਹੁਣ ਜਿਹੜੇ ਹੋਰ ਮਾਮਲੇ ਅਟਕੇ ਪਏ ਨੇ ਉਹਨਾਂ ਦੇ ਵੱਲ ਵੀ ਵਧਣਾ ਤੇ ਇਸ ਖਬਰ ਤੇ ਵਿਸਥਾਰਪੂਰਵਕ ਚਰਚਾ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਰੂਰ ਕਰਾਂਗੇ। ਮਿੰਟੂ ਜੀ, ਆਪਾਂ ਖਬਰਾਂ ਦੇ ਵੱਲ ਆਈਏ ਤੇ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੇ ਵਿੱਚ ਕਹਿੰਦੇ ਬੜੀ ਗੜਬੜੀ ਸੁਣਨ ਨੂੰ ਮਿਲ ਰਹੀ ਹੈ। ਮਿੰਟੂ ਜੀ, ਫਸਲਾਂ ਦਾ ਕਾਫੀ ਨੁਕਸਾਨ ਹੋਇਆ ਜੀ ਪ੍ਰਵੀਨ ਜੀ। ਇਹ ਜੇ ਆਪਾਂ ਦੇਖੀਏ ਤੇ ਇੱਧਰ ਪੱਛਮੀ ਮਾਲਵੇ ਵੱਲ, ਜਿਹੜਾ ਕਿ ਆਪਾਂ ਕਹਿ ਲਈਏ ਆਪਣਾ ਏਰੀਆ ਖਾਸ ਤੌਰ ਤੇ ਮਾਲਵੇ ਦਾ ਇੱਕ ਕੌਸ਼ਲ ਵਾਲਾ, ਹਾਂਜੀ, ਇੱਧਰ ਅੱਜ ਬੜਾ ਝਖੇੜਾ ਆਇਆ। ਬੜਾ, ਮੈਂ ਆਪਣੀ ਜ਼ਿੰਦਗੀ 'ਚ ਸਤੰਬਰ ਦੇ ਮਹੀਨੇ 'ਚ ਇਸ ਤਰ੍ਹਾਂ ਦਾ ਝੱਖੜ ਨਹੀਂ ਸੀ ਵੇਖਿਆ। ਬੜਾ ਕੁਝ ਵੇਖਿਆ ਲਾਈਫ ਦੇ ਵਿੱਚ, ਪਰ ਇਸ ਤਰ੍ਹਾਂ ਮਤਲਬ ਕਿ ਜਿਹੜਾ ਮੌਸਮ ਦਾ ਪੈਟਰਨ ਬਦਲ ਰਿਹਾ ਹੈ, ਮੈਨੂੰ ਇਉਂ ਲੱਗਦਾ ਹੈ ਪ੍ਰਵੀਨ ਜੀ, ਜੇਕਰ ਅਸੀਂ ਇਹਦੇ ਬਾਬਤ ਗੰਭੀਰ ਨਾ ਹੋਏ, ਜਿਸ ਤਰ੍ਹਾਂ ਦੁਨੀਆ ਅੱਜ ਕਲਾਈਮੇਟ ਚੇਂਜ ਵੱਲ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਸੋਚ ਵੀ ਰਹੀ ਹੈ, ਚਰਚਾ ਵੀ ਕਰ ਰਹੀ ਹੈ, ਪਰ ਜਿਹੜਾ ਪੰਜਾਬ ਨਿਰਭਰ ਹੀ ਕਲਾਈਮੇਟ ਤੇ ਆ, ਉਹਦੇ ਵਿੱਚ ਇਹ ਚਰਚਾ ਬਣ ਰਹੀ ਹੈ। ਤੇ ਇਹ ਚੀਜ਼ਾਂ ਜਿਹੜੀਆਂ ਨੇ ਗਾਂ ਜਾ ਕੇ ਸਾਨੂੰ ਬਹੁਤ ਜ਼ਿਆਦਾ, ਜਿੱਦਾਂ ਕਹਿ ਲਈਏ ਕਿ ਘਾਟਾ ਦੇ ਸਕਦੀਆਂ। ਤੇ ਅੱਜ ਇੱਧਰ ਜਿਹੜੇ ਨਰਮੇ, ਵਧੀਆ ਨਰਮੇ ਸੀਗੇ, ਸਵੇਰੇ ਵੇਖੇ ਚੁਗਦੇ ਪਏ ਸਨ ਤੇ ਸ਼ਾਮ ਨੂੰ ਕੱਖ ਵੀ ਨਹੀਂ ਖਤਮ ਸੀ। ਤੇ ਇਹ ਉਹ ਇਲਾਕਾ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ, ਅੱਜ ਮੈਂ ਜਿੱਥੋਂ ਲੰਘਿਆ ਵਾਂ, ਜਿੱਥੇ 100% ਕਣਕ ਮਾਰੀ ਗਈ ਸੀ ਮਾਰਚ ਦੇ। ਮਤਲਬ ਕਿ ਇਹ ਹਿੰਮਤੀ ਲੋਕ, ਇਹਨਾਂ ਨੇ ਸਰਕਾਰ ਦੇ ਮੂੰਹ ਵੱਲ ਨਹੀਂ ਵੇਖਿਆ, ਇਹਨਾਂ ਦੁੱਕੀ ਨਹੀਂ ਦਿੱਤੀ ਇਹਨਾਂ ਨੂੰ, ਜਿਨ੍ਹਾਂ ਦੀ 100% ਕਣਕ ਤਬਾਹ ਹੋ ਗਈ। ਇਹਨਾਂ ਨੇ ਫੇਰ ਹਿੰਮਤ ਮਾਰੀ, ਫੇਰ ਨਰਮਾ ਤੇ ਝੋਨਾ ਲਾਇਆ। ਝੋਨਾ ਵੀ ਵਿਛਿਆ ਪਿਆ ਕੁਛ ਖੇਤਾਂ 'ਚ, ਤੇ ਕੁਛ ਨਰਮਾ ਤੇ ਬਿਲਕੁਲ ਜਿੱਦਾਂ ਕਹਿੰਦੇ ਖਤਮ ਹੀ ਹੋ ਗਿਆ। ਜੀ ਬਿਲਕੁਲ ਜੀ। ਅੱਗੇ ਸਿਆਣੇ ਪਿੰਡਾਂ ਦੇ ਵਿੱਚ ਮਿੰਟੂ ਜੀ ਗੱਲਾਂ ਕਰਦੇ ਹੁੰਦੇ ਸੀ, ਕਹਿੰਦੇ ਕਰੁੱਤਾ ਮੀਂਹ ਤੇ ਕਰੁੱਤਾ ਝੱਖੜ ਕਿਤੇ ਚੰਗਾ ਥੋੜਾ ਹੁੰਦਾ, ਭਾਵੇਂ ਥੋੜਾ ਹੋਵੇ ਤੇ ਭਾਵੇਂ ਵੱਧ ਹੋਵੇ। ਬਿਲਕੁਲ ਸਹੀ ਜੀ। ਮਿੰਟੂ ਜੀ, ਕੇਜਰੀਵਾਲ ਪੰਜਾਬ ਦੇ ਦੌਰੇ ਤੇ ਨੇ ਤੇ ਕਹਿੰਦੇ ਪੰਜਾਬ ਦੇ ਕਾਰੋਬਾਰੀਆਂ ਦੇ ਲਈ ਵੱਡੀ ਖੁਸ਼ਖਬਰੀ ਦਾ ਦਾਅਵਾ ਕਰਦੇ ਨੇ। ਹਾਂਜੀ, ਦੇਖੋ ਅਰਵਿੰਦ ਕੇਜਰੀਵਾਲ ਹੋਰੀ ਅੱਜ ਕੱਲ ਦੌਰੇ ਤੇ ਨੇ ਤੇ ਇਹਨਾਂ ਦੇ ਦੌਰੇ ਲਗਾਤਾਰ ਚਾਲੂ ਆ। ਹੁਣ ਇਹ ਵੇਖੋ, ਆਹੀ ਤੇ ਗੱਲ ਹੈ ਨਾ ਪ੍ਰਵੀਨ ਜੀ, ਇਹਨਾਂ ਦੇ ਸਮਰਥਕਾਂ ਨੂੰ ਨਾ ਥੋੜਾ ਜਿਹਾ ਸਾਡੀਆਂ ਗੱਲਾਂ ਤੋਂ ਕਈ ਵਾਰ ਨਾ ਗੁੱਸਾ ਆਉਂਦਾ ਆ। ਚਲੋ ਉਹਨਾਂ ਦਾ ਗੁੱਸਾ ਜਾਇਜ਼ ਵੀ ਹੈ, ਉਹ ਸਮਰਥਕ ਨੇ, ਸਾਡੇ ਭਰਾ ਨੇ, ਸਾਡੀਆਂ ਭੈਣਾਂ ਨੇ, ਪਰ ਗੱਲ ਇਹ ਆ ਕਿ ਆਹੀ ਕੁਛ ਹੋਣਾ ਸੀਗਾ ਨਾ। ਤਾਂ ਤੁਸੀਂ ਦੇਖੋ, ਸਕੂਲ ਆਫ ਐਮੀਨੈਂਸ ਵਾਲਾ ਇਵੈਂਟ ਤੇ ਉਸ ਤੋਂ ਬਾਅਦ ਲਗਾਤਾਰ ਬੈਠਕਾਂ, ਮੀਟਿੰਗਾਂ, ਗੱਲ ਤੇ ਉਹੀ ਹੋਈ।
ਚੱਲ ਤੇ ਉਹੀ ਰਿਹਾ ਨਾ ਸਿਲਸਿਲਾ। ਜਿਵੇਂ ਆਪਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਉਂ ਲੱਗਦਾ ਕਿ 2024 ਦਾ ਇਲੈਕਸ਼ਨ ਕੈਂਪੇਨ ਇੱਥੋਂ ਆਰੰਭ ਹੋਵੇਗਾ, ਤਾਂ ਤੁਹਾਡੇ ਸਾਹਮਣੇ ਹੋ ਗਿਆ ਨਾ ਕਿ ਸਨਅਤਕਾਰਾਂ ਨਾਲ, ਕਿਸਾਨਾਂ ਨਾਲ ਉਹੀ ਮੀਟਿੰਗਾਂ ਜਿੱਦਾਂ ਆਪੋਜੀਸ਼ਨ ਚ ਹੁੰਦਿਆਂ ਸਰਕਾਰ ਤੋਂ ਪਹਿਲਾਂ ਕੀਤੀਆਂ ਸਨ, ਉਹੀ ਮਿਲਣੀਆਂ ਨੇ ਦੁਬਾਰਾ, ਪਰ ਟੁੱਟ ਕੇ ਵੱਖਰੇ ਆ। ਸੋ ਅੱਜ ਇਹਨਾਂ ਨੇ ਕਹਿ ਦਿੱਤਾ ਕਿ ਦੇਖੋ ਜੀ 57 ਨਵੀਆਂ ਸਹੂਲਤਾਂ ਦੇਵਾਂਗੇ, ਹਾਲੇ ਵੀ ਮੈਨੀਫੈਸਟੋ ਬਣਾਈ ਜਾਂਦੇ ਆ। ਪੰਜਾਬੀ ਮਿਹਨਤੀ ਹੈ ਜੀ, ਇਹ ਕਿਸੇ ਵੀ ਕੰਮ ਨੂੰ ਜੁਗਾੜ ਲਾ ਕੇ ਪੂਰਾ ਕਰ ਲੈਂਦੇ, ਮਾਨ ਸਾਹਿਬ ਕਹਿਣ ਰਹੇ। ਤੇ ਗੱਲ ਇਹ ਆ ਕਿ ਜਰਮਨ ਦੀਆਂ ਕਈ ਕੰਪਨੀਆਂ ਕਿ ਪੰਜਾਬ ਆਉਣ ਤੋਂ ਡਰ ਰਹੀਆਂ ਸੀ, ਕਿਉਂਕਿ ਪੁਰਾਣੀ ਸਰਕਾਰ ਨੇ ਧੋਖਾ ਕੀਤਾ ਸੀ, ਭਰੋਸੇ ਚ ਲੈ ਕੇ ਅਸੀਂ ਫੇਰ ਆ ਰਹੇ ਹਾਂ। ਤੇ ਇੱਧਰ ਕਹਿੰਦੇ ਕਿ ਪੰਜਾਬ ਦੇ ਉਦਯੋਗਪਤੀ ਚਾਈਨਾ ਦਾ ਮੁਕਾਬਲਾ ਕਰਦੇ ਹੋਏ ਇਹਨਾਂ ਨੂੰ ਮਾਤ ਦੇਣਗੇ। ਇਹ ਨਾ ਝੂਠਾ ਬਹੁਤ ਜਲਦੀ ਖਾ ਲੈਂਦੇ ਇੱਕ ਦੂਜੇ ਦਾ। ਕੇਜਰੀਵਾਲ ਸਾਹਿਬ ਨੇ ਕੱਲ ਵੀ ਕਹਿ ਦਿੱਤਾ ਸੀਗਾ ਕਿ ਪੰਜਾਬ ਹੈ ਜਿਹਦੇ ਚ ਪੋਟੈਂਸ਼ੀਅਲ ਇਸ ਤਰ੍ਹਾਂ ਦਾ ਹੈਗਾ ਆ ਕਿ ਇਹ ਚਾਈਨਾ ਨੂੰ ਮਾਤ ਦੇ ਸਕਦਾ ਹੈ। ਪਰ ਕੀ ਪ੍ਰਵੀਨ ਜੀ, ਤੁਸੀਂ ਵੀ ਬਹੁਤ ਪੜ੍ਹਦੇ ਲਿਖਦੇ ਜੇ, ਮੇਰੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਜੇ, ਤੁਰੇ ਫਿਰੇ ਜੇ, ਕੀ ਇਹ ਚੀਜ਼ਾਂ ਰੈਲੀਵੈਂਟ ਹੈਗੀਆਂ? ਚਾਈਨਾ ਦਾ ਮੁਕਾਬਲਾ ਤੇ ਅਮਰੀਕਾ ਕਰਦਾ ਕਰਦਾ ਮੁੜਕੋ ਮੁੜਕੀ ਹੋਇਆ ਪਿਆ। ਜਿਹੜਾ ਡਿਵੈਲਪਡ ਦੇਸ਼ ਆ, ਜਿਹਦੇ ਕੋਲ ਆਪਾਂ ਅੱਜ ਵੀ ਕਹੀਏ ਕਿ ਸੁਪਰ ਪਾਵਰ ਦੀ ਬਈ ਮੋਢੇ ਤੇ ਫੀਤੀ ਆ, ਉਹਨਾਂ ਨਾਲੋਂ ਵੱਡੀ ਇਕਨੋਮੀ ਆ। ਉਹੀ ਤਾਂ ਗੱਲ ਹੈ ਨਾ ਕਿ ਹਾਂ ਸਭ ਤੋਂ ਵੱਡੀ ਇਸ ਟਾਈਮ ਵੀ ਹਜੇ ਵੀ ਸੁਪਰ ਪਾਵਰ ਤੇ ਦੁਨੀਆ ਦੀ ਇਹੋ ਆ, ਤੇ ਮੁੜਕਾ ਕਢਾਈ ਖਲੋਤੇ ਨੇ ਉਹ ਚੀਨੀ। ਬਿਲਕੁਲ। ਤੇ ਗੱਲ ਇਹ ਆ ਕਿ ਛੋਟਾ ਜਿਹਾ ਪੰਜਾਬ ਜਿਹਦੇ ਕੋਲ ਕੋਈ ਵੱਡੀ ਇੰਡਸਟਰੀ ਨਹੀਂ ਹੈ, ਤੇ ਇਹਨਾਂ ਨੇ ਚਲੋ ਇਹ ਕਿਹਾ ਕਿ ਵੇਖੋ ਜੀ ਗੱਲ ਇਹ ਆ ਕਿ ਭਾਈ ਹੁਣ 400 ਕਿ 450 ਇੰਡਸਟਰੀ ਜਿਹੜੀ ਆ ਵਾਪਸ ਆ ਗਈ ਆ, 50,000 ਕਰੋੜ ਦੀ ਇਨਵੈਸਟਮੈਂਟ ਹੋ ਰਹੀ ਹੈ, MSME ਰਜਿਸਟਰਡ ਹੋਈਆਂ ਹਨ। ਇਹ ਸਾਰੀਆਂ ਚੀਜ਼ਾਂ ਚਲੋ ਠੀਕ ਹੈ, ਜੇ 450 ਇੰਡਸਟਰੀਆਂ ਪੰਜਾਬ ਚ ਵਾਪਸ ਆ ਗਈਆਂ, ਸਾਡੇ ਵਾਸਤੇ ਖੁਸ਼ੀ ਦੀ ਗੱਲ ਆ, ਤੁਹਾਡੇ ਵਾਸਤੇ ਪ੍ਰਾਪਤੀ ਦੀ ਗੱਲ ਆ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਪਰ ਇਹ ਕੋਈ ਉਦਯੋਗਿਕ ਕ੍ਰਾਂਤੀ ਨਹੀਂ ਕੀਤੀ ਅਸੀਂ। ਜੇ ਹਜ਼ਾਰਾਂ ਗਈਆਂ 400 ਆ ਗਈਆਂ, ਇਨਵੈਸਟਮੈਂਟ ਦਾ ਜਿੱਥੋਂ ਤੱਕ ਦੇਖੋ ਇਹ ਨਾ ਗੱਲ ਕੀ ਹੈ ਕਿ ਆਪਣੀ ਪੰਜਾਬੀ ਪੱਤਰਕਾਰਤਾ ਚ ਇੱਕ ਬਹੁਤ ਵੱਡੀ ਝੋਲ ਆ ਕਿ ਇਕਨੋਮੀ ਤੇ ਜ਼ਿਆਦਾ ਸਾਡੀ ਪੱਤਰਕਾਰਤਾ ਨਾ ਰਿਸਰਚ ਨਹੀਂ ਕਰਦੀ। ਮੇਰੇ ਕੋਲ ਡਾਕੂਮੈਂਟ ਆ 50,000 ਕਰੋੜ ਦੀ ਇਨਵੈਸਟਮੈਂਟ ਦਾ, ਵੇਖ ਲਓ ਪਿਛਲੇ 3 ਦਿਨ ਤੋਂ ਇਹ ਕਹਿ ਰਹੇ ਨੇ। ਮੈਂ RTI ਪਾਈ ਸੀ, ਜਿਹੜਾ ਇਨਵੈਸਟਮੈਂਟ ਦੇਖਦਾ ਨਾ ਇਹਨਾਂ ਦਾ ਬਿਊਰੋ, ਉਸ ਨੂੰ, ਤੇ ਮੈਂ 5-7 ਸਾਲਾਂ ਦਾ ਡਾਟਾ ਮੰਗਾਇਆ ਸੀ। ਮੈਨੂੰ ਪਤਾ ਸੀਗਾ ਕਿ ਇੱਕ ਦਿਨ ਇਹਨਾਂ ਨੇ ਇਸ ਤਰ੍ਹਾਂ ਕਰਨਾ ਹੈ। ਤੇ ਉਹ ਸਤੰਬਰ ਚ ਵੀ ਪਿਛਲੇ ਸਾਲ ਮੈਂ ਲਈ ਸੀ ਜਾਣਕਾਰੀ, ਉਸ ਤੋਂ ਬਾਅਦ ਵੀ ਲਈ ਆ, ਤੇ ਉਹਦੇ ਚ ਸਾਫ਼ ਆ ਕਿ ਇੱਕ ਸਾਲ ਜਦੋਂ ਕਾਂਗਰਸ ਸਰਕਾਰ ਚੱਲ ਰਹੀ ਸੀ 17 ਤੋਂ 22, ਕੋਵਿਡ ਤੋਂ ਸ਼ਾਇਦ ਪਹਿਲਾਂ ਦਾ ਸਾਲ ਆ, 18 ਕਿ 19, ਮੈਨੂੰ ਪੱਕਾ ਯਾਦ ਨਹੀਂ, ਕਾਗਜ਼ ਲੱਭਣੇ ਪੈਣੇ ਆ। ਉਹਦੇ ਚ 45,000 ਕਰੋੜ ਸਿੰਗਲ ਈਅਰ ਚ ਆਪਣੀ ਇਨਵੈਸਟਮੈਂਟ ਆਈ ਗਈ ਆ ਪੰਜਾਬ ਚ। ਤੇ ਇਹ 1.5-2 ਸਾਲ ਦੇ ਸਮੇਂ ਦੇ ਦੌਰਾਨ 50,000 ਦੀ ਇਨਵੈਸਟਮੈਂਟ ਨੂੰ ਇੱਕ ਇਵੈਂਟ ਬਣਾ ਰਹੇ। ਗੱਲਾਂ ਤੇ ਇੱਥੇ ਮਾੜੀਆਂ ਨੇ ਨਾ। ਤੁਸੀਂ ਇਹ ਕਹੋ ਕਿ ਅਸੀਂ ਬਈ 50,000 ਤੋਂ ਅਸੀਂ ਡਬਲ ਕਰਨੀ, 1 ਲੱਖ ਕਰੋੜ ਤੱਕ ਲੈ ਕੇ ਜਾਵਾਂਗੇ 1 ਸਾਲ ਦੀ ਇਨਵੈਸਟਮੈਂਟ, ਤੇ ਮੈਂ ਵੀ ਕਹਾਂ ਕਿ ਹਾਂ ਯਾਰ ਆਹ ਗੱਲ ਬਿਲਕੁਲ ਸਹੀ ਹੈ ਕਿ ਇਹ ਕਰਨ ਦੀ ਜ਼ਰੂਰਤ ਹੈ। ਕਿਉਂਕਿ ਅੱਜ ਤੁਸੀਂ ਯੋਗੀ ਦਾ ਰਾਜ ਦੇਖ ਲਓ, ਹਜ਼ੂਰ 30 ਲੱਖ ਕਰੋੜ ਦਾ ਟੀਚਾ ਹੈ ਉਹਨਾਂ ਦਾ ਇਨਵੈਸਟਮੈਂਟ ਦਾ, ਗੋਲ ਸੈੱਟ ਕੀਤਾ ਵੇ। ਗੁਜਰਾਤ ਦੀ ਇਨਵੈਸਟਮੈਂਟ ਚੈੱਕ ਕਰ ਲਓ ਹੁਣੇ ਗੂਗਲ ਤੋਂ, ਮਹਾਰਾਸ਼ਟਰ ਦੀ ਚੈੱਕ ਕਰ ਲਓ, ਈਵਨ ਦੈਟ ਹਰਿਆਣੇ ਦੀ ਚੈੱਕ ਕਰ ਲਓ ਇਨਵੈਸਟਮੈਂਟ। ਅਸੀਂ ਤਾਂ ਬਹੁਤ ਪਿੱਛੇ ਹਾਂ। ਸੋ ਇਹ ਗੱਲਾਂ ਕਹਿ ਜਾਂਦੇ ਆ, ਚਲੋ ਇਹ ਕਹਿੰਦੇ ਆ ਕਿ ਜੀ ਬਈ ਇੰਡਸਟਰੀ ਵਾਸਤੇ ਕਰਾਂਗੇ, ਉਹ ਕਰਾਂਗੇ, ਸਾਰਾ ਕੁਝ ਕਹਿ ਤੇ ਗਏ ਨੇ। ਚਲੋ ਦੇਖਦੇ ਆ ਕਿ ਬਈ ਕਾਰੋਬਾਰੀਆਂ ਵਾਸਤੇ ਜੋ ਇਹਨਾਂ ਨੇ ਕਿਹਾ ਕਿ ਬਹੁਤ ਵੱਡੀ ਖੁਸ਼ਖਬਰੀ ਹੈ, ਇਹ ਅਸੀਂ ਏਦਾਂ ਕਰਾਂਗੇ, ਓਦਾਂ ਕਰਾਂਗੇ, ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ, ਇਹ ਸਾਰੀਆਂ ਗੱਲਾਂ ਨੇ ਹਾਲ ਦੀ ਘੜੀ। ਪਰ ਆਪਾਂ ਉਸ ਦਿਨ ਮੰਨਾਂਗੇ ਜਿਸ ਦਿਨ ਇਨਵੈਸਟਮੈਂਟ ਸਾਡੀ ਘੱਟੋ ਘੱਟ 1 ਸਾਲ ਦੀ 1 ਲੱਖ ਕਰੋੜ ਹੋ ਜਾਏਗੀ, ਤੇ ਦੂਸਰੇ ਪਾਸੇ ਜਦੋਂ ਇੰਡਸਟਰੀ ਸਾਡੀ ਖੁਦ ਹੀ ਗੁਣ ਗਾਏਗੀ ਕਿ ਹਾਂ ਬਈ ਇਸ ਮਾਹੌਲ ਦੇ ਵਿੱਚ ਕੰਮ ਕਰਨ ਦਾ ਮਜ਼ਾ ਆ ਰਿਹਾ, ਫਿਰ ਆਪਾਂ ਕਵਾਂਗੇ। ਹਾਲੇ ਤਾਂ ਉਹ ਤੇਲ ਤੇ ਸਬਸਿਡੀ ਮੰਗਦੇ ਆ ਵਿਚਾਰੇ ਕੰਪੀਟ ਕਰਨ ਵਾਸਤੇ, ਹਾਲੇ ਤੇ ਉਹ ਬਿਜਲੀ ਤੇ ਸਬਸਿਡੀ ਮੰਗਦੇ ਆ ਕੰਪੀਟ ਕਰਨ ਵਾਸਤੇ, ਕਿਉਂਕਿ ਕੱਚਾ ਮਾਲ ਉਹਨਾਂ ਨੂੰ ਢੋਣਾ ਬਹੁਤ ਔਖਾ ਹੈ। ਹਾਲੇ ਤੇ ਉਹਦੇ ਵਾਸਤੇ ਬਹੁਤ ਜ਼ਿਆਦਾ ਉਹ ਸਬਸਿਡੀਆਂ ਮੰਗਦੇ ਆ। ਸੋ ਇਸ ਕਰਕੇ ਮਾਹੌਲ ਬਣਿਆ, ਠੀਕ ਹੈ, ਮੈਂ ਮੰਨਦਾ ਇਹਨਾਂ ਨੇ ਮਾਹੌਲ ਪੱਖੀ ਜ਼ਰੂਰ ਬਣਾਇਆ ਹੈ, ਪਰ ਉਸ ਮਾਹੌਲ ਦੇ ਵਿੱਚ ਹਾਲੇ ਆਪਾਂ ਅੱਗੇ ਬਹੁਤ ਜਾਣਾ। ਉਹ ਗੱਪ ਮਾਰਨ ਦੀ ਥਾਂ ਤੇ ਜੇ ਉਹਨਾਂ ਚੀਜ਼ਾਂ ਤੇ ਕੰਮ ਕੀਤਾ ਜਾਵੇ ਤੇ ਬਿਹਤਰ ਹੋਏਗਾ। ਮੈਨੂੰ ਜੀ
ਪਿੱਛੇ ਜੇ ਚਰਚਾ ਇਹ ਵੀ ਚੱਲੀ ਸੀ ਨਾ ਕਿ ਭਾਰਤ ਦੁਨੀਆ ਦੀ 5ਵੀਂ ਵੱਡੀ ਆਰਥਿਕਤਾ ਹੈ ਤੇ ਕਿ ਇੱਥੋਂ ਦੇ ਲੋਕ ਜਿਹਨੂੰ ਪਛਾੜ ਕੇ ਆਇਆ, ਇੰਗਲੈਂਡ ਨੂੰ ਪਛਾੜਿਆ ਸੀਗਾ ਉਦੋਂ ਇੰਡੀਆ ਨੇ, 6ਵੇਂ ਨੰਬਰ ਤੇ ਇੰਗਲੈਂਡ ਇਸ ਵੇਲੇ, ਕਿ ਉਹਨਾਂ ਲੋਕਾਂ ਦੇ ਬਰਾਬਰ ਦੀ ਆਮਦਨ ਜਾਂ ਬਰਾਬਰ ਦੀਆਂ ਸਹੂਲਤਾਂ ਮਿਲਦੀਆਂ ਵਾ ਇੱਥੇ। ਜੀਡੀਪੀ ਇੱਕ ਅਲੱਗ ਗੱਲ ਹੈ, ਜੀਡੀਪੀ ਪਰ ਕੈਪੀਟਾ ਜਦੋਂ ਅਸੀਂ ਚਰਚਾ ਕਰਦੇ ਨਾ, ਉਦੋਂ ਫਿਰ ਕਈ ਵਾਰੀ ਆંકੜੇ ਜਿਹੜੇ ਆ ਉਹ ਵੇਖਣੇ ਪੈਂਦੇ ਕਿ ਕਿੱਥੇ ਖੜੇ। ਨਹੀਂ ਦੇਖੋ, ਉਹਦੇ ਚ ਨਾ ਇੱਕ ਚੀਜ਼ ਆ ਕਿ ਜੀਡੀਪੀ ਦਾ ਮਤਲਬ ਇਹ ਆ ਕਿ ਜਦੋਂ ਪਰ ਕੈਪੀਟਾ ਵੀ ਦੇਖੋਗੇ, ਇੱਥੇ ਵੀ ਤੁਹਾਨੂੰ ਇੱਕ ਅੰਕੜਾ ਕੱਢਣਾ ਪਏਗਾ ਕਿ ਦੂਜੇ ਦੇਸ਼ਾਂ ਦੀ ਜੀਡੀਪੀ ਜਦੋਂ ਪਰ ਕੈਪੀਟਾ ਵੰਡੋਗੇ ਨਾ, ਤਾਂ ਉਹ ਆਬਾਦੀ ਦੇ ਹਿਸਾਬ ਨਾਲ ਤਾਂ ਵੱਡੀ ਲੱਗੇਗੀ। ਇੱਥੇ ਆਬਾਦੀ ਨੂੰ ਵੀ ਵੰਡੋ ਨਾ, 140 ਕਰੋੜ ਆ, 140 ਕਰੋੜ ਦੀ ਆਬਾਦੀ ਆ ਜੀ। ਜੀਡੀਪੀ ਪਰ ਕੈਪੀਟਾ ਵੰਡੋਗੇ ਤੇ ਤਦ ਉਹ ਫਿਰ ਛੋਟੀ ਹੋ ਜਾਏਗੀ, ਪਰ ਜਦੋਂ ਉਹਨੂੰ ਓਵਰਆਲ ਨਾਪੋਗੇ ਤਾਂ ਵੱਡੀ ਜਾਪੇਗੀ। ਇਹ ਵੀ ਇੱਕ ਫੰਡਾ ਹੈ ਨਾ, ਇਹ ਵੀ ਆਰਥਿਕਤਾ ਦਾ ਇੱਕ ਮਤਲਬ ਕਿ ਮੂਲ ਸਿਧਾਂਤ ਹੈ ਕਿ ਜਦ ਉਹਨੂੰ ਪਰ ਕੈਪੀਟਾ ਵੰਡੋਗੇ ਤਾਂ ਬੱਸੋਂ ਚ ਵੰਡੀ ਜਾਏਗੀ, ਜਦ ਓਵਰਆਲ ਤਾਂ ਦੇਸ਼ ਦੇ ਹਿੱਸੇ ਆਏਗੀ। ਸੋ ਇਹ ਇੱਕ ਦਿੱਕਤ ਹੈ। ਪਰ ਕੈਪੀਟਾ ਇਨਕਮ ਜਿਹੜੀ ਹੈ ਨਾ, ਪਰ ਕੈਪੀਟਾ ਇਨਕਮ, ਇਹ ਪਰ ਕੈਪੀਟਾ ਇਨਕਮ ਜਿਹੜੀ ਆ ਉਹ ਆਉਣ ਵਾਲੇ 5-7 ਸਾਲਾਂ ਚ ਗਰੋ ਹੋ ਜਾਏਗੀ ਜੀ। ਇਹ ਇੱਕ ਸੰਭਾਵਨਾ ਹੈ, ਇਹ ਪੇਸ਼ੀਨ ਹੋਈ। ਪਰ ਚਾਈਨਾ ਦੇ ਨਾਲ ਤਾਂ ਕਹਿੰਦੇ ਭਾਵੇਂ ਵਸੋਂ ਦੇ ਮਾਮਲੇ ਚ ਵੇਖ ਲਓ ਤੇ ਭਾਵੇਂ ਜੀਡੀਪੀ ਦੇ ਮਾਮਲੇ ਚ ਦੇਖ ਲਓ ਤੇ ਭਾਵੇਂ ਜੀਡੀਪੀ ਉਹ ਤਾਂ ਢਾਈ ਨਹੀਂ ਦਿੰਦੇ ਕਿਸੇ ਨੂੰ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ, 80 ਦੇ ਵਿੱਚ ਇਵਨ ਦੈਟ 90 ਦੇ ਨੇੜੇ ਤੇੜੇ ਵੀ ਦੋਵੇਂ ਦੇਸ਼ ਬਰੋਬਰ ਹੀ ਸਨ ਜੀ। ਉਸ ਤੋਂ ਬਾਅਦ ਉਹਨਾਂ ਨੇ ਬਹੁਤ ਵੱਡੀ ਛਾਲ ਲਾਈ। ਮੈਂ ਤਾਂ ਹੀ ਕਹਿ ਰਿਹਾ ਕਿ ਚਾਈਨਾ ਦਾ ਮੁਕਾਬਲਾ ਬਈ ਇਸ ਟਾਈਮ ਕੋਈ ਨਹੀਂ ਕਰ ਸਕਦਾ। ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਚਾਈਨਾ ਦੀ। ਚਾਈਨਾ ਕਿੱਡਾ ਚਲਾ ਕੇ ਇੱਕ ਮਿਸਾਲ ਦੇ ਦਿੰਦਾ ਕਿ ਉਹ ਅਦਿੱਖ ਢੰਗ ਨਾਲ ਤੁਹਾਡਾ ਪਾਣੀ ਖਰੀਦ ਰਿਹਾ। ਉਹਨਾਂ ਦੇ ਕੋਲ ਨਦੀਆਂ ਦਾ ਨੈਟਵਰਕ ਆ, ਉਹਨਾਂ ਦੇ ਕੋਲ ਬਹੁਤ ਸਾਰੇ ਜਲ ਸਰੋਤ ਆ, ਉਹਨਾਂ ਦੇ ਕੋਲ ਹੀ ਵੱਡੇ ਡੈਮ ਆ, ਪਰ ਤੁਹਾਨੂੰ ਪਤਾ ਉਹ ਚੌਲ ਇੰਡੀਆ ਤੋਂ ਐਕਸਪੋਰਟ ਕਰਦੇ ਆ, ਇੰਪੋਰਟ ਕਰਦੇ। ਤੁਹਾਨੂੰ ਪਤਾ ਕਪਾਹ ਇੰਪੋਰਟ ਕਰਦੇ ਆ, ਜੀ, ਮਸਾਲੇ ਇੰਪੋਰਟ ਕਰਦੇ ਆ। ਕਿਉਂ? ਕਿਉਂਕਿ ਆਪਣਾ ਪਾਣੀ ਜ਼ਾਇਆ ਨਹੀਂ ਕਰਦੇ, ਜਾਇਆ ਨਹੀਂ ਕਰਨਾ ਚਾਹੁੰਦੇ। ਜੀ ਬਿਲਕੁਲ ਇਹ ਚੀਜ਼ਾਂ। ਤੇ ਮਿੰਟ ਜੀ, ਕੋਟਪੂਰਾ ਗੋਲੀकांड ਦੀ ਗੱਲ ਕਰੀਏ, SIT ਨੇ ਚੌਥਾ ਚਲਾਨ ਪੇਸ਼ ਕੀਤਾ ਜੀ। ਬਿਲਕੁਲ, ਦੇਖੋ ਇਹ ਮਾਮਲਾ ਜਿਹੜਾ ਅੱਗੇ ਤੇ ਵੱਧਦਾ ਨਜ਼ਰ ਆ ਰਿਹਾ, ਚੌਥਾ ਚਲਾਨ ਪੇਸ਼ ਹੋ ਗਿਆ ਹੈ, ਪਰ ਇਹਦੇ ਵਿੱਚ ਵੈਸੇ ਤਾਂ ਆਪਾਂ ਦੱਸ ਦਈਏ ਸਰੋਤਿਆਂ ਨੂੰ, ਵੈਸੇ ਤੇ ਤਕਰੀਬਨ ਪਤਾ ਹੀ ਹੈ ਕਿ ਇਹਦੇ ਚ ਸੁਖਬੀਰ ਸਿੰਘ ਬਾਦਲ, ਸੈਣੀ, ਇਮਰਾਨ ਅੰਕਲ ਵਗੈਰਾ ਵਗੈਰਾ ਸਾਰੇ ਫਸੇ ਹੋਏ ਆ। ਠੀਕ ਹੈ ਜੀ। 307 ਵਾਲਾ ਮਾਮਲਾ, 307, 153, 109, 34, 201, 218, 332, 120 BIPC। ਠੀਕ ਹੈ ਜੀ। ਕਾ ਆ ਗਿਆ 25, 27, 54, 59, ਇਹ ਆਰਮਜ਼ ਐਕਟ ਹੁੰਦਾ ਹੈ। ਤਾਂ ਇਹ ਮਾਮਲਾ ਦਰਜ ਹੈਗਾ ਤੇ ਇਹਦੇ ਵਿੱਚ ਚੌਥਾ ਸਪਲੀਮੈਂਟਰੀ ਚਲਾਨ ਜਿਹੜਾ ਆ ਗਿਆ। ਪਰ ਗੱਲ ਇਹ ਹੈ ਕਿ ਇਸ ਟ੍ਰਾਇਲ ਨੂੰ ਕਿੰਨਾ ਚਿਰ ਹੋਰ ਲੱਗੇਗਾ, ਇਹਦੇ ਬਾਬਤ ਕੁਝ ਵੀ ਨਹੀਂ ਕਿਹਾ ਜਾ ਸਕਦਾ। ਹੁਣ ਟ੍ਰਾਇਲ ਤੇ ਤਦੇ ਚੱਲੇਗਾ ਨਾ ਜਦੋਂ ਸਾਰੀਆਂ ਪਟੀਸ਼ਨਾਂ ਵਗੈਰਾ ਖਤਮ ਹੋ ਜਾਣਗੀਆਂ, ਕਿਉਂਕਿ ਦੂਸਰੇ ਪਾਸੋਂ ਪੁਲਿਸ ਵਾਲਿਆਂ ਨੇ ਵੀ ਪਟੀਸ਼ਨ ਪਾ ਰੱਖੀ ਆ ਕਿ ਭਾਈ ਗੱਲ ਇਹ ਆ ਕਿ ਜੋ ਪੁਲਿਸ ਵਾਲਿਆਂ ਤੇ ਹਮਲਾ ਹੋਇਆ, ਜਿਹੜੀ ਉਹ FIR ਕੱਟੀ ਆ ਜੀ, ਤੇ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ। ਸੋ ਇਹ ਚੀਜ਼ਾਂ ਨੇ, ਜਦ ਤੱਕ ਇਹ ਡਿੱਕੇ ਦੂਰ ਨਹੀਂ ਹੋਣਗੇ ਕਾਨੂੰਨੀ ਤੌਰ ਤੇ, ਜਦ ਤੱਕ ਇਹ ਸਾਰੀਆਂ ਦੁਸ਼ਵਾਰੀਆਂ ਜਿਹੜੀਆਂ ਉਹ ਪਾਸੇ ਨਹੀਂ ਹੋਣਗੀਆਂ, ਤਦ ਤੱਕ ਇਹ ਟ੍ਰਾਇਲ ਜਿਹੜਾ ਨੇਪਰੇ ਚੜਨਾ ਬਹੁਤ ਔਖਾ ਹੈ। ਤੁਸੀਂ ਦੇਖ ਲਓ, ਅੱਜ ਆਪਾਂ 23 ਚ ਆ ਗਏ ਆ, 23 ਵੀ ਗਿਆ ਸਮਝੋ, ਤੇ 8-9 ਸਾਲ ਆਪਾਂ ਨੂੰ ਹੀ ਪੱਤਰਕਾਰਤਾ ਚ ਕਰਦੇ ਦੋਵਾਂ ਨੂੰ ਹੋ ਗਏ ਲਗਭਗ ਉਸੇ ਟਾਈਮ ਤੋਂ ਹੀ। ਤਾਂ ਇਹ ਚੀਜ਼ ਉੱਥੇ ਦੀ ਉੱਥੇ ਖਲੋਤੀ ਹੈ, ਹਾਲੇ ਵੀ ਚਲਾਨਾਂ ਦੇ ਵਿੱਚ ਹੀ ਖਲੋਤੀ ਹੈ। ਤੇ ਜੇ ਤੁਸੀਂ ਬਾਈਬਲ ਨੂੰ ਦੇਖ ਲਓਗੇ, ਉੱਥੇ ਵੀ ਹਾਲੇ ਜਾਂਚ ਪੜਤਾਲ ਚ ਹੀ ਖਲੋਤੀ, ਉੱਥੇ ਤੇ ਚਲਾਨ ਵੀ ਨਹੀਂ ਪੇਸ਼ ਹੋਇਆ ਜਿੱਥੇ ਅਣਪਛਾਤੀ ਪੁਲਿਸ ਆ। ਸੋ ਇਸ ਕਰਕੇ ਠੀਕ ਹੈ, ਚਲਾਨ ਪੇਸ਼ ਕਰ ਦਿੱਤੇ ਨੇ ਇਹਨਾਂ ਨੇ, ਬਿਹਤਰ ਗੱਲ ਆ, ਪਰ ਰੌਲਾ ਤੇ ਹੁਣ ਦੂਜੀ FIR ਦਾ ਪੈਣਾ ਹੈ ਨਾ, ਜਿਹਦੇ ਤੇ ਪਟੀਸ਼ਨ ਪਈ ਆ ਕਿ ਜੋ ਪੁਲਿਸ ਤੇ ਹਮਲਾ ਹੋਇਆ, ਜਿਹਦੇ ਚ ਇੱਕ ਪੁਲਿਸ ਕਰਮਚਾਰੀ ਤੇ ਸਤਾ ਲਈ ਨਕਾਰਾ ਹੋ ਗਿਆ, ਤਾਂ ਜੇ ਮੰਨ ਲਓ ਉਹ ਵੀ ਅੱਗੋਂ ਕਾਰਵਾਈ ਹੋ ਜਾਂਦੀ ਹੈ ਬਰੋਬਰ ਦੀ, ਤਾਂ ਉਹਦੇ ਚ ਫਿਰ ਸਿੱਖ ਜਥੇਬੰਦੀਆਂ ਦੇ ਕੁਝ ਆਗੂਆਂ ਤੇ ਵੀ ਹੋ ਸਕਦਾ ਕਾਰਵਾਈ ਹੋ ਜਾਵੇ ਜੀ। ਤੇ ਮਿੰਟੂ ਜੀ, ਗੱਲ ਕਰੀਏ ਪੰਜਾਬ ਦੇ ਇੱਕ ਉਸ ਹਾਈਵੇ ਦੀ ਜਿਹਤੋਂ ਟੋਲ ਪਲਾਜ਼ੇ ਆਪੇ ਬੰਦ ਹੋ ਗਏ ਜੀ। ਹਾਂਜੀ, ਇਹ FF ਰੋਡ, ਅੱਛਾ, ਫਾਜ਼ਿਲਕਾ ਫਿਰੋਜ਼ਪੁਰ ਰੋਡ ਜੀ। ਇਹ ਤੇ ਕਹਿੰਦੇ ਕਿ ਰਾਤੋਂ ਰਾਤ ਹੀ ਗਾਇਬ ਹੀ ਹੋ ਗਏ ਨੇ ਟੋਲ ਪਲਾਜ਼ਾ। ਤੇ ਮੈਂ ਕਿਹਾ ਮਾਨ ਸਾਹਿਬ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਆ ਜਾਣਾ ਕਿ ਮੈਂ ਬੰਦ ਕਰਾਉਣ ਆਇਆ। ਗੱਲ ਇਹ ਹੈ ਕਿ ਇਹ ਨਾ ਬੁੱਧਵਾਰ ਰਾਤ ਭੱਜ ਗਏ ਨੇ 2 ਟੋਲ ਪਲਾਜ਼ੇ। ਇੱਕ ਤਾਂ ਹੈਗਾ ਸੀਗਾ ਮਾਮੂਜ਼ੋਈਆਂ, ਇੱਕ ਥੇ ਕਲੰਦਰ, ਉਹ ਤੇ ਤੁਹਾਨੂੰ ਯਾਦ ਹੀ ਹੈ ਜਿੱਥੇ ਆਪਾਂ ਗਏ ਸਾਂ ਕਿਸਾਨੀ ਅੰਦੋਲਨ ਦੇ ਦਰਮਿਆਨ। ਤਾਂ ਇਹ ਦੋਵੇਂ ਜਿਹੜੇ ਆ, ਥੇ ਕਲੰਦਰ ਪੱਕਾ ਮੋਰਚਾ ਲੱਗਾ ਹੋਇਆ ਸੀ ਜਿੱਥੇ ਆਪਾਂ ਗਏ ਸੀ ਕਿਸਾਨੀ ਅੰਦੋਲਨ ਦੇ ਦਰਮਿਆਨ। ਹਾਂਜੀ।
ਤੇ ਇਹਦੇ ਵਿੱਚ ਇਹ ਆ ਕਿ ਦੋਨੇ ਜਿਹੜੇ ਇਹ ਟੋਲ ਪਲਾਜ਼ੇ ਸੀ ਇਹ ਚੁੱਕ ਕੇ ਲੈ ਗਏ ਨੇ ਰਾਤ ਨੂੰ ਤਕਰੀਬਨ 11-12 ਵਜੇ। ਦੱਸਦੇ ਆ ਕਿ 2008 ਚ ਲੱਗੇ ਸੀ, ਖਤਮ ਤੇ 23 ਚ ਹੋਣੇ ਸੀਗੇ ਇਹ। ਪਰ ਕੋਈ ਸਪਸ਼ਟ ਨਹੀਂ ਹੈ ਕਿ ਹਾਲੇ ਮਿਆਦ ਪਈ ਸੀਗੀ, ਉਸ ਤੋਂ ਪਹਿਲਾਂ ਹੀ ਇਹ ਭੱਜ ਗਏ ਨੇ। ਚੱਕਰ ਕੀ ਚੱਲਿਆ? ਤੇ ਕੁਝ ਲੋਕ ਤੇ ਇਹ ਕਹਿੰਦੇ ਨੇ ਕਿ ਕੁਝ ਥਾਵਾਂ ਤੇ ਰਿਪੇਅਰਿੰਗ ਵਗੈਰਾ ਕਰਨੀ ਜਿਹੜੀ ਉਹ ਬਾਕੀ ਸੀ, ਕੰਪਨੀਆਂ ਨੂੰ ਕਰਨੀ ਪੈਣੀ ਸੀ, ਉਹ ਨਿਕਲ ਗਏ ਨੇ ਕੰਨ ਵਲੇਟ ਕੇ। ਹਾਲੇ ਕੁਝ ਉਹ ਨਹੀਂ ਰਿਹਾ ਸਪਸ਼ਟ ਇਹਦੇ ਵਿੱਚ ਕਿ ਕੰਪਨੀਆਂ ਤਾਂ ਸਗੋਂ ਦਿਨ ਵੱਧ ਭਾਲਦੀਆਂ, ਐਕਸਟੈਂਸ਼ਨ ਭਾਲਦੀਆਂ ਨੇ, ਇਹ ਕਾਹਤੋਂ ਭੱਜ ਗਏ ਨੇ ਰਾਤੋਂ ਰਾਤ? ਇਹ ਹਾਲੇ ਵੀ ਇੱਕ ਤਰ੍ਹਾਂ ਨਾਲ ਬੁਝਾਰਤ ਬਣੀ ਹੈ ਕਿ ਸਮਾਂ ਹਲੇ ਪਿਆ ਸੀ ਇਹਨਾਂ ਕੋਲ। ਤੇ ਬਾਕੀ ਥੇ ਕਲੰਦਰ ਵਾਲੇ ਟੋਲ ਪਲਾਜ਼ੇ ਦੇ ਇੰਚਾਰਜ ਨੇ ਦੱਸਿਆ ਕਿ ਕੰਪਨੀ ਵੱਲੋਂ ਹੀ ਹੁਕਮ ਮਿਲਿਆ ਤੇ ਰਾਤ ਨੂੰ ਅਸੀਂ ਬੰਦ ਕਰ ਦਿੱਤਾ। ਮਤਲਬ ਕਿ ਕੰਪਨੀ ਨੇ ਬੰਦ ਕਰਵਾਇਆ, ਸਰਕਾਰ ਨੇ ਨਹੀਂ ਬੰਦ ਕੀਤਾ। ਜੇ ਸਰਕਾਰ ਨੇ ਕੀਤਾ ਹੁੰਦਾ ਤਾਂ ਮਾਨ ਸਾਹਿਬ ਨੇ ਉੱਥੇ ਆਉਣਾ ਸੀਗਾ ਆਪ ਥੇ ਕਲੰਦਰ ਜੀ। ਸੋ ਲਿਹਾਜ਼ਾ ਇਹ ਇੱਕ ਵਜ਼ਾਰਤ ਬਣੀ ਹੈ। ਪਰ ਕੁਝ ਲੋਕ ਉੱਥੋਂ ਦੇ ਜਿਹੜੇ ਸਥਾਨਕ ਵਸਿੰਦੇ ਆ ਉਹਨਾਂ ਦਾ ਇਹੋ ਕਹਿਣਾ ਹੈ, ਬਾਕੀ ਇਹਦੇ ਬਾਰੇ ਆਪਾਂ ਪੁਸ਼ਟੀ ਨਹੀਂ ਕਰਦੇ, ਇਹ ਗੱਲਾਂ ਨੇ, ਕਨਸੂਆਂ ਨੇ, ਕਿਉਂਕਿ ਜਦੋਂ ਤੱਕ ਕੋਈ ਆਫੀਸ਼ੀਅਲੀ ਡਾਕੂਮੈਂਟ ਨਾ ਹੋਵੇ ਅਸੀਂ ਪੁਸ਼ਟੀ ਨਹੀਂ ਕਰਦੇ। ਪਰ ਉਹ ਕਨਸੂਆਂ ਹੀ ਨੇ ਕਿ ਇਹ ਜਿਹੜਾ ਕੋਈ ਕੰਮ ਕਰ ਰਹਿੰਦਾ ਸੀਗਾ ਕਰੋੜਾਂ ਰੁਪਈਆ ਦਾ, ਉਹ ਕਰਨ ਤੋਂ ਪਹਿਲਾਂ ਹੀ ਉਹ ਦੌੜ ਗਏ ਨੇ, ਕਿਉਂਕਿ ਉਹਨਾਂ ਨੂੰ ਪਤਾ ਸੀ ਮਾਨ ਸਾਹਿਬ ਨੇ ਬੰਦ ਤੇ ਕਰਵਾ ਹੀ ਦੇਣਾ ਆ ਕੇ। ਜੀ ਤੇ ਟਕਸਾਲੀ ਭਾਜਪਾਈ ਹਲੇ ਵੀ ਔਖੇ ਆ ਮਿੰਟੂ ਜੀ? ਇਹ ਹੁਣ ਸੌਖੇ ਨਹੀਂ ਹੋਣਗੇ ਜਦੋਂ ਤੱਕ ਕਾਂਗਰਸੀ ਇਹਨਾਂ ਦੇ ਨਾਲ ਆ ਗਏ ਨੇ, ਤੇ ਸੌਖੇ ਹੋਣਗੇ ਵੀ ਕਿਵੇਂ? ਉਹ ਤੁਸੀਂ ਵੇਖਿਆ ਨਾ ਬੀਬੀ ਨਿਮਿਸ਼ਾ ਵਾਲਾ ਕਾਂਡ, ਉਹਨੂੰ ਕੱਢ ਦਿੱਤਾ ਪਾਰਟੀ ਚੋਂ, ਕੱਢਿਆ ਵੀ ਸਾਬਕਾ ਕਾਂਗਰਸੀ ਨੇ ਜਿਹੜਾ ਪ੍ਰਧਾਨ ਬਣ ਗਿਆ। ਤੇ ਉਹ ਮੀਟਿੰਗ ਹੋਈ, ਹੁਣ ਸੰਘ ਵਾਲੇ ਤਾਂ ਉਸੇ ਚੱਕਰ 'ਚ ਹੀ ਚੱਲਦੇ ਨੇ ਜਿਵੇਂ ਸੰਘ ਪਹਿਲਾਂ ਚੱਲਦਾ ਹੈ, ਤੇ ਇਹ ਜਿਹੜੇ ਕਾਂਗਰਸੀ ਆਏ ਉਸ ਹਿਸਾਬ ਨਾਲ ਚੱਲਦੇ ਕਿ ਸਾਨੂੰ ਕੀ ਕਰਨ ਲੱਗਿਆ ਮਿੰਟ ਨਹੀਂ ਲਾਉਂਦੇ। ਤੇ ਉਹ ਹੁਸ਼ਿਆਰਪੁਰ ਮੀਟਿੰਗ ਸੀ ਤੇ ਉਥੋਂ ਖੈਬੜਦੇ ਤੇ ਇੱਕ ਵੱਡੇ ਨੇਤਾ ਦੀ ਗੱਲ ਤੇ, ਸੱਜੀ ਗੱਲ ਤੇ ਕਿ ਖੱਬੀ ਗੱਲ ਤੇ ਪਤਾ ਨਹੀਂ ਹੈ, ਜ਼ੋਰਦਾਰ ਥੱਪੜ ਵੀ ਵੱਜਾ, ਧੋਤੇ ਮੂੰਹ ਤੇ ਥੱਪੜ ਪਿਆ। ਕੁਛ ਬੰਦੇ ਡਿਫਾਲਟਰ ਟੱਕਰ ਗਏ ਤਾਂ ਡਿਫਾਲਟਰ ਹੋ ਗਿਆ। ਤਾਂ ਗੱਲ ਇਹ ਆ ਕਿ ਬਈ ਉਸ ਤੋਂ ਬਾਅਦ ਇਹ ਹਾਈਕਮਾਂਡ ਕੋਲ ਮਾਮਲਾ ਗਿਆ, ਨਿਮਿਸ਼ਾ ਮਹਿਤਾ ਨੂੰ ਕੱਢ ਦਿੱਤਾ ਗਿਆ ਸੀਗਾ। ਤਾਂ ਹਾਲਾਂਕਿ ਉਹਦੇ ਬੀਬੀ ਨੇ ਦੋਸ਼ ਲਾਇਆ ਸੀਗਾ ਕਿ ਨਿਮਿਸ਼ਾ ਜੋ ਕਹਿ ਰਹੇ ਸੀਗੇ ਕਿ ਮੇਰਾ ਪੱਖ ਨਹੀਂ ਸੁਣਿਆ ਗਿਆ। ਬਟ ਗੱਲ ਇਹ ਹੈ ਕਿ ਹੁਣ ਟਕਸਾਲੀ ਇਸ ਕਰਕੇ ਔਖੇ ਹੋਏ ਪਏ ਆ ਕਿਉਂਕਿ ਕਾਂਗਰਸੀਆਂ ਦੀਆਂ ਜਿਹੜੀਆਂ ਨੇ ਉਹ ਜ਼ਿਆਦਾਤਰ ਇੱਥੇ ਚੜੀਆਂ ਨੇ, ਚਾਹੇ ਉਹ ਅਮਰਿੰਦਰ ਸਿੰਘ ਹੈ, ਜਾਖੜ ਆ, ਰਾਣਾ ਸੋਢੀ ਲੈ ਲਓ, ਆਪੋ ਆਪਣੇ ਇਲਾਕਿਆਂ 'ਚ ਤੇ ਐਕਟਿਵ ਨੇ। ਤੇ ਜਿਹੜੇ ਉਹ ਪੁਰਾਣੇ ਸੰਘੀ ਆ, ਫਿਰ ਤੁਹਾਨੂੰ ਪਤਾ ਹੀ ਆ ਇਹਨਾਂ ਦੇ ਪੁਰਾਣੇ ਜਿਹੜੇ ਧੜੇ ਸੀਗੇ, ਇਹ ਵੀ ਹੁਣ ਪੰਜਾਬੀਆਂ 'ਚ ਧੜੇਬੰਦੀ ਤਾਂ ਹੈਗੀ ਨਾ, ਭਾਵੇਂ ਪੰਜਾਬੀ ਹਿੰਦੂ ਹੋਵੇ ਤੇ ਪੰਜਾਬੀ ਸਿੱਖ ਹੋਵੇ, ਭਾਵੇਂ ਸਾਰਿਆਂ 'ਚ ਹੈਗੀ ਆ। ਇਹਨਾਂ ਦੀ ਜਿਹੜੀ ਧੜੇਬੰਦੀ ਸੀ ਉਹ ਤੁਹਾਨੂੰ ਪਤਾ ਹੀ ਆ, ਕਮਲ ਸ਼ਰਮਾ ਹੁੰਦਾ ਸੀਗਾ ਫਿਰੋਜ਼ਪੁਰ ਵਾਲਾ, ਉਹ ਧੜਾ ਖਤਮ ਹੋ ਗਿਆ ਆਪਣੇ ਆਪ ਹੀ, ਉਹ ਤਾਂ ਕੁਦਰਤ ਨੇ ਮਾਰਤਾ। ਕਮਲ ਸ਼ਰਮਾ ਦੀ ਮੌਤ ਹੋ ਗਈ, ਧੜਾ ਖਤਮ ਹੋ ਗਿਆ। ਸਾਂਪਲੇ ਵਾਲਾ ਧੜਾ ਵੇਖ ਲੋ ਕਿੱਧਰ ਨੂੰ ਗਿਆ। ਇਸੇ ਤਰ੍ਹਾਂ 2-4 ਧੜੇ ਹੋਰ ਸੀਗੇ, ਉਹ ਧੜੇ ਆਪੋ ਵਿੱਚ ਦੀ ਕੁਛ ਪਾਟ ਗਏ, ਕੁਛ ਏਦਾਂ ਉਦਾਂ ਹੋ ਗਿਆ। ਸੋ ਇਸ ਕਰਕੇ ਇਹ ਕੁਛ ਮਤਲਬ ਕਿ ਹੁਣ ਜਿਹੜੇ ਕਾਂਗਰਸੀ ਆਏ ਆ ਵੱਡੇ ਅਹੁਦਿਆਂ ਤੇ ਚਲੇ ਗਏ ਆ, ਉਹ ਇੱਕ ਤੇ ਜਾਖੜ ਨਾਲ ਪੂਰਾ ਨਹੀਂ ਤੁਰ ਰਹੇ ਸਾਰੇ ਜਿਹੜੇ ਪੁਰਾਣੇ ਧੜਿਆਂ ਦੇ ਬੰਦੇ ਆ। ਦੂਜਾ ਇਹ ਕਿ ਕੁਛ ਅਹੁਦੇ ਜਿਹੜੇ ਵੱਡੇ ਮਿਲ ਗਏ ਆ, ਉਹਦੇ ਕਰਕੇ ਥੋੜਾ ਫਰਕ ਤੇ ਪੈਂਦਾ ਹੀ ਆ ਨਾ, ਚਾਹੇ ਕੱਟੜ ਸੰਘੀ ਆ, ਚਾਹੇ ਪੁਰਾਣਾ ਕੋਈ ਟਕਸਾਲੀ ਕਿਸੇ ਵੀ ਪਾਰਟੀ ਦਾ, ਉਹ ਤਾਂ ਕਹਿੰਦਾ ਹੀ ਆ। ਇਸ ਕਰਕੇ ਹੁਣ ਜਥੇਬੰਦਕ ਢਾਂਚੇ ਦੇ ਵਿੱਚ ਵੀ ਦੱਸਦੇ ਆ ਕਿ ਜਿਸ ਤਰੀਕੇ ਨਾਲ ਚੇਂਜ ਆਇਆ, ਅਸ਼ਵਨੀ ਸ਼ਰਮਾ ਵੀ ਨਾਰਾਜ਼ ਨੇ ਅੰਦਰੋਂ ਖਾਤੇ। ਤੁਹਾਨੂੰ ਪਤਾ ਸੰਘ ਵਾਲੇ ਛੇਤੀ ਕੀਤਾ ਤਮਾਸ਼ਾ ਨਹੀਂ ਕਰਦੇ, ਪਰ ਇਹ ਕੁੱਲ ਮਿਲਾ ਕੇ ਹੈ ਕਿ ਜਿਹੜਾ ਤਾਲਮੇਲ ਇਹਨਾਂ 'ਚ ਅਮੂਮਨ ਹੁੰਦਾ ਭਾਜਪਾ ਵਾਲਿਆਂ 'ਚ, ਉਹ ਪੰਜਾਬ ਦੀ ਇਕਾਈ 'ਚ ਘੱਟੋ ਘੱਟ ਹੈ ਨਹੀਂਗਾ। ਇਹ ਖਬਰਾਂ ਆਮ ਲੱਗਦੀਆਂ ਵੀ ਹੈ ਤੇ ਅੰਦਰੋਂ ਜੇ ਇਹਨਾਂ ਤੋਂ ਤੁਸੀਂ ਸੂਚਨਾ ਪ੍ਰਾਪਤ ਕਰੋਗੇ ਲੀਡਰਾਂ ਤੋਂ, ਦੱਸ ਵੀ ਦਿੰਦੇ ਨੇ ਆਫ ਦੀ ਰਿਕਾਰਡ। ਜੀ ਪਰ ਉਹ ਕਰਨ ਵੀ ਕੀ ਮਿੰਟੂ ਜੀ, ਮਜਬੂਰੀ ਉਹਨਾਂ ਦੀ ਹੈ। ਕਿਸਾਨੀ ਅੰਦੋਲਨ ਵੇਲੇ ਖਿੱਚ ਤੂੰ ਉਹਨਾਂ ਦੀ ਹੁੰਦੀ ਰਹੀ, ਤੇ ਹੁਣ ਜਦੋਂ ਸਾਰਾ ਅੰਡਰਵੀਅਰ ਵੀ ਪਾੜ ਦਿੱਤੇ ਉਹਨਾਂ ਦੇ ਤਾਂ। ਹਾਂਜੀ, ਲੋਕ ਰੇਸ ਚੈੱਕ ਕਰਦੇ ਰਹੇ ਗਰੇਵਾਲ ਦੀ ਗੱਡੀ ਦੀ, ਦੌੜ ਚੈੱਕ ਕਰਦੇ ਰਹੇ, ਤੇ ਹੁਣ ਜਦੋਂ ਟਿਕਟਕਾ ਹੋ ਗਿਆ ਤੇ ਹੁਣ ਮੂਹਰੇ ਕਹਿੰਦੇ ਕੇਵਲ ਢਿੱਲੋਂ ਵਰਗੇ ਤੇ ਸਾਰੀ ਜਿਹੜੀ ਤੁਸੀਂ ਨਾਂ ਲਿਆ ਧੜੇ ਦਾ ਇਹ ਹਾਵੀ ਹੈ। ਹੁਣ ਪਿਛਲੇ ਦਿਨੀ ਰਾਜਪਾਲ ਨੂੰ ਮਿਲਣ ਗਏ ਤੇ ਉਹ ਕਹਿੰਦੇ ਹਾਂਜੀ, ਕਹਿੰਦੇ ਭਾਜਪਾ ਦੇ ਜਿਹੜੇ ਆਗੂ ਆ ਤੇ ਉਹਨਾਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ, ਕੋਈ ਮੈਮੋਰੈਂਡਮ ਦਿੱਤਾ ਸੀਗਾ, ਤੇ ਸੀਗੇ ਜਾਖੜ ਸਾਹਿਬ, ਕੇਵਲ ਢਿੱਲੋਂ, ਰਾਣਾ ਗੁਰਮੀਤ ਸੋਢੀ, ਸਾਰੀ ਜਿਹੜੀ ਕਾਂਗਰਸ ਹੈ ਉਹ ਸੀ। ਤਾਂ ਹੀ ਮਾਨ ਨੇ ਕਿਹਾ ਸੀ ਨਾ 25-50 ਕੋਈ ਇਹਨਾਂ ਚੋਂ ਲੱਭ ਕੇ ਭਾਜਪਾ ਵਾਲਾ ਦਿਖਾ। ਹਾਂਜੀ, ਗੱਲ ਇਹ ਆ ਕਿ ਅੱਛਾ ਇੱਕ ਦਿਨ ਨਾ ਮੈਂ ਤੁਹਾਨੂੰ ਦੱਸਦਾ
ਇਧਰੋਂ ਦੁਆਬੇ ਦੇ ਵਿੱਚ, ਚਲੋ ਸਾਰੀਆਂ ਗੱਲਾਂ ਹੁਣ ਮਾਈਕ ਤੇ ਨਹੀਂ ਕੀਤੀਆਂ ਜਾਂਦੀਆਂ। ਉਹ ਕੋਈ ਨਾ ਸੰਗਰੂਰ ਦਾ ਬੰਦਾ ਸੀ ਉਸ ਏਰੀਏ ਦਾ, ਤੇ ਉਹ ਉੱਥੇ ਗਿਆ ਜਲੰਧਰ ਕਿ ਭਾਈ ਮੈਨੂੰ ਬਹੁਤ ਤੰਗ ਕਰਦੇ ਆ, ਕੋਈ ਹੋਣਾ ਪੁਲਿਸ ਵਾਲਾ ਮਾਮਲਾ। ਤੇ ਉਹ ਲੀਡਰ ਦੇ ਉਹਦਾ ਜਿਹੜਾ ਪੁਰਾਣਾ ਕਾਂਗਰਸੀ ਸੀ ਕੋਈ ਆਇਆ ਤੇ ਉਹਨੂੰ ਫੋਨ ਕਰ ਲਿਆ ਵੀ ਆਪਸ ਚ ਗੱਲ ਕਰਦੇ ਆ, ਤੇ ਉਹਦੇ ਤੇ ਪੈਗ ਪੁੱਗ ਗਏ ਸੀ। ਇਸ ਵੇਲੇ ਤੇ ਰੰਗੀਨ ਹੋਇਆ ਸੀ। ਉਧਰੋਂ ਆਏ ਕੈਪਟਨ ਦੇ ਨਾਲ ਤੇ ਦੱਸਦੇ ਉਹ ਅੱਗੋਂ ਉਹ ਗਾਣਾ ਇਸ ਵੇਲੇ ਤੂੰ ਕਿਆ ਤੋਂ ਫੋਨ ਕੀਤਾ, ਤੇ ਉਹ ਤੇ ਆਂਦੇ ਵੀ ਨਾ ਸ਼ਰਮ ਦਾ ਬਾਰਾ ਗਾਂ ਦੱਸਣ ਜੋਗਾ ਕਿ ਮੈਨੂੰ ਇੰਨਾ ਗੰਦ ਪੱਤਿਆ। ਉਹ ਤੇ ਗਾਣਾ ਸੁਣ ਕੇ ਹੈਰਾਨ ਰਹਿ ਗਿਆ ਕਿ ਇਹੋ ਜਿਹੀਆਂ ਗਾਲਾਂ ਵੀ ਲੀਡਰ ਸਿੱਖ ਲੈਂਦੇ ਨੇ। ਜੀ ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਏ। ਫਾਈਨੈਂਸਰਾਂ ਤੋਂ ਤੰਗ ਆ ਕੇ ਕਹਿੰਦੇ ਇੱਕ ਜੋੜੇ ਨੇ ਨਹਿਰ ਦੇ ਵਿੱਚ ਛਾਲ ਮਾਰਤੀ। ਹਾਂਜੀ, ਵੀ ਤਗੜੇ ਕਾਰੋਬਾਰੀ ਸੀਗੇ, ਗਾਰਮੈਂਟਸ ਦਾ ਕੰਮ ਸੀਗਾ ਇਹਨਾਂ ਦਾ। ਮੀਆਂ ਬੀਬੀ ਨੇ ਛਾਲ ਮਾਰੀ ਆ, ਇਹਦੇ ਚ ਸ਼ੌਹਰ ਤੇ ਬਚ ਗਿਆ ਤੇ ਪਰ ਬੀਬੀ ਉਹਦੀ ਡੁੱਬ ਗਈ ਆ। ਇਹ ਦੱਸਦੇ ਆ ਕਿ ਇਹਨਾਂ ਨੇ ਟੋਟਲ 90 ਲੱਖ ਰੁਪਈਆ ਕੋਈ ਵਿਆਜ ਦਾ ਦਿੱਤਾ ਹੈ, ਤੇ ਜਿਹੜਾ ਮੂਲ ਸੀਗਾ ਉਹ 40-50 ਲੱਖ ਦੇ ਕਰੀਬ ਸੀ। ਮਤਲਬ ਕਿ ਬਹੁਤ ਜ਼ਿਆਦਾ ਵਿਆਜ ਇਹ ਦੇ ਚੁੱਕੇ ਸਨ। ਤੇ ਹੁਣ ਉਹ ਜਿਹੜੇ ਫਾਈਨੈਂਸਰ ਸੀਗੇ ਉਹ ਆਈਓ ਕਹਿ ਰਹੇ ਸੀਗੇ ਕਿ ਹੋਰ ਦਿਓ, ਜੇ ਨਹੀਂ ਭਾਵੇਂ ਆਪਦੀ ਬੇਟੀ ਗਹਿਣੇ ਰੱਖ, ਭਾਵੇਂ ਪਤਨੀ ਰੱਖ। ਸੋ ਐਸ ਕਰਕੇ ਦੱਸਦੇ ਆ ਕਿ ਸੁਸਾਈਡ ਨੋਟ ਰੱਖ ਕੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੇ ਉਹ ਜੋ ਹੈਗੀ ਆ ਭਾਖੜਾ ਸਰਹੰਦ ਫਲੋਟਿੰਗ ਉੱਥੇ ਛਾਲ ਮਾਰੀ, ਤੇ ਜਿਹੜਾ ਪਤੀ ਸੀ ਉਸ ਨੂੰ ਤੇ ਬਚਾ ਲਿਆ ਗਿਆ ਪਰ ਪਤਨੀ ਡੁੱਬ ਗਈ। ਦੇਖੋ ਇੱਕ ਤਰਾਸਦੀ ਆ। ਚਲੋ ਹਰੇਕ ਬਿਜ਼ਨਸਮੈਨ ਜਿਹੜਾ ਹੈ ਨਾ ਉਹ ਆਪਦਾ ਕੰਮ ਕਾਰ ਚਲਾਉਣ ਵਾਸਤੇ ਜਾਂ ਕਈ ਵਾਰ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਉਹ ਲੋਨ ਲੈਂਦਾ। ਪਹਿਲੀ ਗੱਲ, ਏਡੇ ਵੱਡੇ ਕਾਰੋਬਾਰੀ ਨੂੰ ਤੇ ਚਾਹੀਦਾ ਸੀਗਾ ਕਿ ਉਹ ਬੈਂਕਾਂ ਤੋਂ ਲੋਨ ਲੈਂਦਾ। ਤੇ ਜੇ ਇੱਧਰ ਆਪਾਂ ਦੇਖੀਏ ਤੇ ਇਹਨਾਂ ਦੀ ਤੇ ਬਾਈ ਤੁਹਾਨੂੰ ਪਤਾ ਹੀ ਆ, ਇਹ ਤੇ ਇਹੋ ਜਿਹੀ ਚੱਕੀ ਲਾਈ ਬੈਠੀ ਆ ਜਿਹਦੇ ਵਿੱਚ ਇਹ ਹੱਡ ਪੀ ਦਿੰਦੇ ਨੇ ਬੰਦੇ। ਜੀ ਬਿਲਕੁਲ। ਦੇਣ ਵੇਲੇ ਕੁਛ, ਲੈਣ ਵੇਲੇ ਕੁਛ, ਇੰਨਾ ਤੰਗ ਕਰਦੇ ਇਹਨਾਂ ਦੇ ਵੱਸ ਨਾ ਪੈ ਜਾਵੇ। ਮੈਂ ਤੇ ਦੇਖਦਾ ਰੇੜੀਆਂ ਰੂੜੀਆਂ ਵਾਲੇ ਵੀ ਵਿਚਾਰੇ ਡੇਲੀ ਕਿਸ਼ਤ ਦਿੰਦੇ ਨੇ, ਤੇ ਡੇਲੀ ਦੀ ਕਿਤੇ ਜੇ ਕਿਸ਼ਤ ਲੇਟ ਹੋ ਜਾਵੇ ਤੇ ਲੱਤਾਂ ਪੈਂਦੀਆਂ। ਇਹ ਬਹੁਤ ਇੱਥੇ ਮਤਲਬ ਕਿ ਅਨਰਜਿਸਟਰਡ ਬੰਦੇ ਆ। ਉੱਠ ਕੇ ਮੰਨ ਲਓ ਜਿਹਦੇ ਕੋਲ ਕੋਈ 50-60 ਹਜ਼ਾਰ ਰੁਪਈਆ ਉਹ ਫਾਈਨੈਂਸਰ ਬਣ ਜਾਂਦਾ, ਉਹ ਵੰਡ ਦਿੰਦਾ ਗਰੀਬਾਂ ਚ, ਤੇ ਮੁੜ ਕੇ ਉਹਨੂੰ ਨੋਚੀ ਜਾਂਦਾ। ਤੇ ਇਹ ਅਮੀਰਾਂ ਤੱਕ ਵੀ ਆਪਣੇ ਪਏ ਆ। ਇਹ ਐਸਾ ਸੁਣ ਕੇ ਤੇ ਹੈਰਾਨਗੀ ਹੁੰਦੀ ਆ ਕਿ ਬੈਂਕਿੰਗ ਸੈਕਟਰ ਕਾਹਦੇ ਵਾਸਤੇ, ਉਹ ਕੱਲਾ ਨੀਰਵ ਮੋਦੀ ਹੋਰਾਂ ਨੂੰ ਭਰਨ ਵਾਸਤੇ ਥੋੜੀ ਆ। ਕਿ ਜੇਕਰ ਕਿਸੇ ਨੇ ਕੋਈ ਨਵਾਂ ਉਦਮ ਕਰਨਾ ਹੈ, ਨਵਾਂ ਕੋਈ ਸਨਅਤ ਲਾਉਣੀ ਆ, ਨਵਾਂ ਕਾਰੋਬਾਰ ਕਿਸੇ ਨੌਜਵਾਨ ਨੇ, ਕਿਸੇ ਸਾਡੇ ਬੱਚੇ ਨੂੰ ਸ਼ੁਰੂ ਕਰਨਾ, ਤਾਂ ਉਹਦੇ ਵਾਸਤੇ ਲੋਨ ਪ੍ਰੋਵਾਈਡ ਕਰਵਾਓ। ਗੱਲ ਇਹ ਆ ਕਿ ਇਹ ਜਿਹੜਾ ਪ੍ਰਾਈਵੇਟ ਫਾਈਨੈਂਸਰਾਂ ਦਾ ਕੰਮ ਆ, ਇਹ ਇਸੇ ਕਰਕੇ ਤੇ ਅਸੀਂ ਕਹਿੰਦੇ ਕੋਆਪਰੇਟਿਵ ਸੁਸਾਇਟੀਆਂ, ਸਰਕਾਰੀ ਬੈਂਕ ਇਹ ਬਹਾਲ ਰਹਿਣੇ ਚਾਹੀਦੇ। ਜੇ ਡੁੱਬ ਗਏ ਤੇ ਜਿਹੜੇ ਮਾਈਕਰੋ ਫਾਈਨੈਂਸ ਦੇ ਬਿਜ਼ਨਸ 'ਚ ਵੱਡੇ ਖਿਡਾਰੀ ਆਉਣਗੇ, ਇਹ ਤੇ ਮਾਰ ਦੇਣਗੇ ਲੋਕਾਂ ਨੂੰ। ਜੀ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਨੂੰ ਰਾਹਤ ਮਿਲ ਗਈ ਮਿੰਟ ਜੀ ਕਹਿੰਦੇ। ਹਾਂਜੀ, ਇਹਨੂੰ ਜ਼ਮਾਨਤ ਇੱਕ ਵਾਰੀ ਮਿਲ ਗਈ ਆ। ਅੱਗੇ ਹੁਣ ਪਤਾ ਨਹੀਂ ਕੀ ਬਣੇਗਾ ਜੀ। ਇਹਨੇ ਅਗਾਊ ਇੰਟਰਮ ਬੇਲ ਜਿਸ ਨੂੰ ਬੋਲਦੇ ਆ, ਤੇ ਉਹ ਅਪਲਾਈ ਕੀਤੀ ਹੋਈ ਸੀਗੀ, ਤਾਂ ਉਹਦੇ ਵਿੱਚ ਕੋਰਟ ਨੇ ਇਹ ਜ਼ਮਾਨਤ ਜਿਹੜੀ ਹੈ ਉਹ ਦੇ ਦਿੱਤੀ ਆ। ਤਾਂ ਹੁਣ ਕੇਸ ਤਾਂ ਚੱਲੇਗਾ ਹੀ, ਪਰ ਐਡਾ ਵੱਡਾ ਖਿਡਾਰੀ ਜਿਸ ਤਰ੍ਹਾਂ ਦੇ ਦੋਸ਼ਾਂ ਚ ਘਿਰਿਆ ਤੇ ਜਿਸ ਤਰ੍ਹਾਂ ਦਾ ਬੇਸ਼ਰਮੀ ਵਾਲਾ ਵਿਖਾਵਾ ਕੀਤਾ ਸੂ, ਉਹ ਚੰਗੀ ਗੱਲ ਨਹੀਂ। ਪਰ ਵੱਡੀ ਗੱਲ ਇਹ ਕਿ ਵਕਤੀ ਤੌਰ ਤੇ ਇੱਕ ਵਾਰੀ ਕੋਰਟ ਨੇ ਰਾਹਤ ਦੇ ਦਿੱਤੀ ਆ, ਇੰਟਰਮ ਬੇਲ ਇਸ ਨੂੰ ਮਿਲ ਗਈ ਆ, ਪਰ ਉਹ ਟ੍ਰਾਇਲ ਤੇ ਜਿਹੜਾ ਉਹ ਚੱਲਦਾ ਰਹੇਗਾ ਜੇਲ੍ਹ ਜਾਣ ਤੋਂ। ਉਦਾਂ ਸੰਦੀਪ ਸਿੰਘ ਦਾ ਇੱਕ ਵਾਰੀ ਬਚਾਅ ਹੋ ਗਿਆ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਉੱਤੇ ਖਾਸ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਆਪਾਂ ਵਧਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਰੁਕ ਕਰਾਂਗੇ ਪਟਿਆਲਾ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਨਸ਼ੇ ਦੇ ਵਿੱਚ ਧੁੱਤ ਪੁਲਿਸ ਵਾਲੇ ਨੇ ਇੱਕ ਬਜ਼ੁਰਗ ਨੂੰ ਕੁੱਟਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀੜਤ ਬਜ਼ੁਰਗ ਨੇ ਦੱਸਿਆ ਕਿ ਮੇਰਾ ਨਾਮ ਬਲਬੀਰ ਸਿੰਘ ਹੈ ਤੇ ਮੈਂ ਦੁਕਾਨਾਂ ਤੇ ਪਾਣੀ ਭਰਨ ਦਾ ਕੰਮ ਕਰਦਾ। ਉਹ ਪੁਲਿਸ ਵਾਲਾ ਸ਼ਾਮ ਲਾਲ ਮੇਰੇ ਕੋਲੇ ਅਕਸਰ ਆਉਂਦਾ ਤੇ ਜ਼ਿਆਦਾਤਰ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਹੁੰਦਾ। ਹੁਣ ਇਸ ਵੀਡੀਓ ਨੂੰ ਲਗਾਤਾਰ ਲੋਕ ਸ਼ੇਅਰ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ ਖੁਦ ਇਹਨਾਂ ਸ਼ੇਅਰ ਕਰਨ ਵਾਲੇ ਲੋਕਾਂ ਦੇ ਵਿੱਚ ਨੇ, ਤੇ ਉਹਨਾਂ ਨੇ ਕਿਹਾ ਕਿ ਪਟਿਆਲਾ ਤੋਂ ਦਿਲ ਕੰਬਾਊ ਵੀਡੀਓ ਸਾਹਮਣੇ ਆਈ, ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਇੱਕ ਸਿੱਖ ਬਜ਼ੁਰਗ ਨੂੰ ਕੇਵਲ ਇਸ ਲਈ ਕੁੱਟ ਰਿਹਾ ਕਿਉਂਕਿ ਉਸਨੇ ਪੁਲਿਸ ਮੁਲਾਜ਼ਮ ਨੂੰ ਆਪਣੇ ਨੇੜੇ ਸਿਗਰਟ ਪੀਣ ਤੋਂ ਰੋਕਿਆ ਸੀ। ਮੈਂ ਮੰਗ ਕਰਦਾ ਕਿ ਇਸ ਦੋਸ਼ੀ ਦੇ ਵਿਰੁੱਧ ਸਖਤ ਕਾਰਵਾਈ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ, ਤਾਂ ਜੋ ਵਰਦੀ ਦੀ ਆੜ ਦੇ ਵਿੱਚ ਲੋਕਾਂ ਤੇ ਕੁਝ ਅਤਿਆਚਾਰ ਨਾ ਕਰੇ। ਜਿਹੜੀ ਮੁੱਢਲੇ ਤੌਰ ਤੇ ਗੱਲ ਸਾਹਮਣੇ ਆ ਰਹੀ ਹੈ, ਉਹਦੇ ਵਿੱਚ ਇਹ ਆ ਰਿਹਾ, ਬਜ਼ੁਰਗ ਦਾ ਕਹਿਣਾ ਹੈ ਕਿ ਪੁਲਿਸ ਵਾਲੇ ਨੇ ਉਹਦੇ ਤੋਂ ਸ਼ਰਾਬ ਦੇ ਲਈ ਪੈਸੇ ਮੰਗੇ ਸੀਗੇ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੋਸ਼ੀ ਪੁਲਿਸ ਵਾਲੇ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਤੇ ਬਲਬੀਰ ਸਿੰਘ ਜਿਹੜੇ ਨੇ ਉਹ ਦੁਕਾਨਾਂ ਉੱਤੇ ਪਾਣੀ ਭਰਨ ਦਾ ਕੰਮ ਕਰਦੇ ਨੇ, ਤੇ ਉਹ ਕਹਿੰਦੇ ਕਿ ਪੁਲਿਸ ਵਾਲਾ ਸ਼ਾਮ ਲਾਲ ਅਕਸਰ ਮੇਰੇ ਕੋਲੇ ਆਉਂਦਾ ਹੁੰਦਾ ਤੇ ਉਹਦੀ ਅਕਸਰ ਹੀ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਉਦੋਂ ਹੁੰਦਾ ਜਦੋਂ ਵੀ ਉਹ ਆਉਂਦਾ। ਹੁਣ ਵੀ ਜਦੋਂ ਉਹ ਆਇਆ ਸੀ ਤਾਂ ਉਹਨੇ ਦਾਰੂ ਪੀ ਰੱਖੀ ਸੀ, ਦਾਰੂ ਵਾਸਤੇ ਉਹਨੇ ਹੋਰ ਪੈਸੇ ਮੰਗੇ, ਪਰ ਉਹ ਕਹਿੰਦੇ ਕਿ ਮੈਂ ਨਹੀਂ ਦਿੱਤੇ, ਜਿਸ ਤੋਂ ਬਾਅਦ ਉਸਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬਜ਼ੁਰਗ ਨੇ ਦੱਸਿਆ ਕਿ ਉਹ ਅਨਾਜ ਮੰਡੀ ਥਾਣੇ ਦੇ ਵਿੱਚ ਤੈਨਾਤ ਹੈ ਤੇ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜ਼ਿਕਰ ਕਰ ਦਈਏ ਕਿ ਇਸ ਮਾਮਲੇ ਦੇ ਉੱਪਰ ਕਿਸੇ ਵੀ ਪੁਲਿਸ ਅਧਿਕਾਰੀ ਨੇ ਆਪਣਾ ਬਿਆਨ ਨਹੀਂ ਦਿੱਤਾ, ਤੇ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖੋਗੇ ਤਾਂ ਸ਼ਰੇਆਮ ਦਿਖ ਰਿਹਾ ਕਿ ਕਿਵੇਂ ਆ ਕੇ ਉਹ ਪੁਲਿਸ ਮੁਲਾਜ਼ਮ ਜਿਹਦੀ ਪਤਾ ਨਹੀਂ ਸ਼ਰਾਬ ਪੀਤੀ ਹੋਈ ਹੈ ਜਾਂ ਨਹੀਂ ਪੀਤੀ ਹੋਈ, ਪਰ ਉਹ ਬਜ਼ੁਰਗ ਸ਼ਾਂਤ ਬੈਠੇ ਨੇ, ਜਿਨ੍ਹਾਂ ਦਾ ਨਾਮ ਦੱਸਿਆ ਗਿਆ ਬਲਬੀਰ ਸਿੰਘ, ਤੇ ਉਹ ਉਹਨਾਂ ਦੀ ਆ ਕੇ ਕੁੱਟਮਾਰ ਕਰ ਰਿਹਾ। ਮਾਨ ਸਾਹਿਬ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਹੰਕਾਰੇ ਲੋਕਾਂ ਨੂੰ ਉਹਨਾਂ ਦੀ ਵਰਦੀ ਲਵਾ ਕੇ ਉਹਨਾਂ ਨੂੰ ਘਰੇ ਤੋਰਿਆ ਜਾਵੇ ਤੇ 4 ਦਿਨ ਉਹਨਾਂ ਨੂੰ ਨਸ਼ੇ ਤੋਂ ਰਹਿਤ ਰੱਖਿਆ ਜਾਵੇ, ਤਾਂ ਜੋ ਉਹਨਾਂ ਨੂੰ ਆਪਣੀ ਔਕਾਤ ਤੇ ਹਕੀਕਤ ਪਤਾ ਲੱਗੇ ਕਿ ਅਸੀਂ ਵਰਦੀ ਲੋਕਾਂ ਤੇ ਡਾਂਗ ਫੇਰਨ ਵਾਸਤੇ ਨਹੀਂ ਪਾਈ, ਲੋਕਾਂ ਨੂੰ ਬਚਾਉਣ ਵਾਸਤੇ ਪਾਈ ਹੈ। ਤੁਸੀਂ ਦੇਖਿਆ ਹੋਣਾ ਸਗੇ ਭਰਾਵਾਂ ਦੇ ਮਾਮਲੇ ਦੇ ਵਿੱਚ ਜਿਹੜੀ ਖੁਦਕੁਸ਼ੀ ਕੀਤੀ ਹੈ, ਉਸ ਮਾਮਲੇ ਦੇ ਵਿੱਚ ਜਿਹੜਾ ਪੁਲਿਸ ਵਾਲਾ ਸੀ ਉਹ ਆਪਣੇ ਆਪ ਨੂੰ ਪੁਲਿਸ ਵਾਲਾ ਘੱਟ ਤੇ ਆਪਣੇ ਆਪ ਨੂੰ ਰੱਬ ਜ਼ਿਆਦਾ ਮੰਨਦਾ ਸੀ। ਮਾਨ ਸਰਕਾਰ ਨੇ ਚੰਗਾ ਕੰਮ ਕੀਤਾ ਕਿ ਉਹਨੂੰ ਬਰਖਾਸਤ ਕਰਕੇ ਘਰੇ ਤੋਰ ਦਿੱਤਾ ਤੇ ਉਹਦੇ ਤੇ ਪਰਚਾ ਦਰਜ ਹੋ ਗਿਆ। ਪਹਿਲਾਂ ਉਹਦੇ ਤੇ ਪਰਚਾ ਦਰਜ ਨਹੀਂ ਸੀ ਹੋ ਰਿਹਾ ਕਿਉਂਕਿ ਪੋਲੀਟੀਕਲ ਪ੍ਰੈਸ਼ਰ ਦੇ ਕਰਕੇ, ਪਰ ਉਹਦੇ ਤੇ ਪਰਚਾ ਹੁਣ ਦੱਸਦੀ ਦਰਜ ਹੋ ਗਿਆ, ਪਰ ਗ੍ਰਿਫਤਾਰੀ ਹਾਲੇ ਤੱਕ ਨਹੀਂ ਹੋਈ। ਇਹੋ ਜਿਹੇ ਪੁਲਿਸ ਮੁਲਾਜ਼ਮਾਂ ਨੂੰ ਵੀ ਇਹਨਾਂ ਨੂੰ ਫੀਤੀਆਂ ਲਾ ਲੈਣੀਆਂ ਚਾਹੀਦੀਆਂ ਵਾ, ਇਹਨਾਂ ਨੂੰ ਘਰੇ ਤੋਰ ਦੇਣਾ ਚਾਹੀਦਾ ਤੇ ਇਹਨਾਂ ਨੂੰ 4 ਬੱਕਰੀਆਂ ਲੈ ਕੇ ਦੇ ਦੇਣੀਆਂ ਚਾਹੀਦੀਆਂ ਵੀ ਜੇ ਤੇਰਾ ਡਾਂਗ ਫੇਰ ਨੂੰ ਜੀ ਕਰਦੇ ਤੇ ਇਹਨਾਂ ਨੂੰ 4 ਲਿਆ ਕਰ। ਜਦੋਂ ਹੱਥ ਨੂੰ 25-30 ਕਿਲੋਮੀਟਰ ਕੀਤੇ ਤੇ ਫੇਰ ਪਤਾ ਲੱਗ ਜੂਗਾ, ਸੁਰਤ ਟਿਕਾਣੇ ਆ ਜੂਗੀ। ਇਹ ਜਿੰਨ ਭਲਿਆ ਮਾਨਸਾ ਜਿਹੜੇ ਲੋਕਾਂ ਦੇ ਤੂੰ ਡਾਂਗ ਫੇਰ ਰਿਹਾ, ਇਹ ਉਹੀ ਲੋਕ ਨੇ ਜਿਹੜੇ ਤੁਹਾਡੀ ਤਨਖਾਹਾਂ ਦੇ ਵਿੱਚ ਬਣਦਾ ਸਰਦਾ ਹਿੱਸਾ ਪਾਉਂਦੇ ਆ, ਟੈਕਸ ਪੇਅਰਸ ਨੇ। ਤੇ ਤੁਸੀਂ ਲਾ ਕੇ 4 ਪੈਗ ਉਹ ਵੀ ਮੰਗਵੀਂ ਦੇ, ਪਤਾ ਨਹੀਂ ਆਪਦੀ ਪੀਤੀ ਵੀ ਹੋਣੀ ਹੈ ਕਿ ਨਹੀਂ ਮੁੱਲ ਲੈ ਕੇ, ਤੇ ਉਹ ਵੀ ਭਾਵੇਂ ਮੁੱਲ ਲੈ ਕੇ ਪੀਤੀ ਹੈ, ਪਰ ਇਹਦਾ ਮਤਲਬ ਇਹ ਥੋੜ੍ਹਾ ਕਿ ਪੀ ਕੇ ਤੁਸੀਂ ਲੋਕਾਂ ਦੇ ਡਾਂਗ ਫੇਰੀ ਜਾਓਗੇ। ਸੋ ਤੁਸੀਂ ਉੱਥੇ ਲਾ ਕੇ 4 ਪੈਗ ਤੇ ਭਲੇ ਮਾਨਸ ਲੋਕਾਂ ਦੇ, ਕਿਰਤੀ ਲੋਕਾਂ ਦੇ, ਗਰੀਬ ਲੋਕਾਂ ਦੇ, ਮਾਤੜ ਲੋਕਾਂ ਦੇ ਡਾਂਗ ਫੇਰ ਰਹੇ ਹੋ। ਤੈਨੂੰ ਲਾਇਸੈਂਸ ਕਿਹਨੇ ਦਿੱਤਾ ਕਿ ਤੂੰ ਜਾ ਕੇ ਕਿਸੇ ਬਜ਼ੁਰਗ ਕੋਲੋਂ ਪੈਸੇ ਮੰਗੇ? ਜੇ ਤੇਰੀ 60-70 ਹਜ਼ਾਰ ਤਨਖਾਹ ਨਾਲ ਨਹੀਂ ਸਰਦਾ, ਜੇ 4 ਪੈਸੇ ਨਾਕੇ ਤੇ ਖੜ ਕੇ ਬਣਾ ਕੇ ਵੀ ਨਹੀਂ ਸਰਦਾ, ਤੇ ਇੱਕ ਬਜ਼ੁਰਗ ਮਾਤੜ ਤੋਂ 20 ਰੁਪਏ 50 ਰੁਪਏ ਲੈ ਕੇ ਤੇਰਾ ਪੂਰਾ ਆ ਜਾਣਾ ਵਾ। ਸ਼ਾਮ ਲਾਲ ਇਹਦਾ ਨਾਂ ਦੱਸਿਆ ਗਿਆ, ਵੀਡੀਓ ਦੀ ਜਾਂਚ ਹੋਣੀ ਚਾਹੀਦੀ ਹੈ। ਜਿਹੜੀ ਵੀਡੀਓ ਆਪਾਂ ਦੇਖ ਰਹੇ ਹਾਂ ਉਹਦੇ ਵਿੱਚ ਮੁੱਢਲੇ ਤੌਰ ਤੇ ਇਸ ਸਿੱਟੇ ਤੇ ਪਹੁੰਚਣਾ ਕਿ ਔਖਾ ਨਹੀਂ ਹੈ ਕਿ ਬਜ਼ੁਰਗ ਦੋਸ਼ੀ ਹੈ ਕਿ ਪੁਲਿਸ ਵਾਲਾ ਦੋਸ਼ੀ ਹੈ। ਬਜ਼ੁਰਗ ਸ਼ਾਂਤ ਬੈਠੇ ਨੇ, ਬਲਬੀਰ ਸਿੰਘ, ਸਗੋਂ ਉਹਨਾਂ ਨੇ ਰੋਕਣ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਇੱਕ ਡਾਂਗ ਉਹਨਾਂ ਦੇ ਵੱਜਦੀ ਹੈ, ਦੂਜੀ ਡਾਂਗ ਜਦੋਂ ਮਾਰਦਾ ਉੱਪਰੋਂ ਸਿਰ ਤੋਂ ਲਿਆ ਕੇ, ਜਿਵੇਂ ਆਪਾਂ ਕਿਸੇ ਹੰਕਾਰੇ ਪਸ਼ੂ ਨੂੰ ਕੁੱਟਦੇ ਹਾਂ, ਉਵੇਂ ਉਸ ਫਿਜ਼ੀਕਲ ਪੋਜੀਸ਼ਨ ਦੇ ਵਿੱਚ, ਤਾਂ ਉਵੇਂ ਉਹ ਜਿਹੜਾ ਡਾਂਗ ਇੱਕ ਵਾਰੀ ਫੇਰ ਮਾਰਨ ਲੱਗਦਾ ਬਜ਼ੁਰਗਾਂ ਦੇ, ਪਰ ਲੋਕ ਆ ਜਾਂਦੇ ਆ, ਲੋਕ ਉਹਨੂੰ ਹਟਾਉਂਦੇ ਆ, ਪਰ ਲੋਕਾਂ ਦੇ ਵੀ ਗੱਲ ਪੈਂਦਾ। ਇੰਨੀ ਕੁ ਵੀਡੀਓ 16 ਸੈਕਿੰਡ ਦੀ ਵੀਡੀਓ ਵਾਇਰਲ ਹੋ ਰਹੀ ਹੈ। ਸ਼ਾਮ ਲਾਲ ਇਸ ਪੁਲਿਸ ਮੁਲਾਜ਼ਮ ਦਾ ਨਾਂ ਦੱਸਿਆ ਗਿਆ। ਵੱਧਦੇ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ ਫਰੀਦਕੋਟ ਦਾ। ਸਦਰ ਪੁਲਿਸ ਫਰੀਦਕੋਟ ਨੇ ਇੱਥੋਂ ਦੇ ਟਰੈਵਲ ਏਜੰਟ ਸਣੇ 6 ਜਣਿਆਂ ਦੇ ਖਿਲਾਫ ਇੱਕ ਨੌਜਵਾਨ ਨੂੰ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜਗਸੀਰ ਸਿੰਘ ਵਾਸੀ ਪਿੰਡ ਦਾਨਾ ਰਮਾਣਾ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦਾ ਨੌਜਵਾਨ ਪੁੱਤ ਫਰੀਦਕੋਟ ਬੈਂਕ ਦੇ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਸੀ ਅਤੇ ਉਸਨੇ ਵਿਦੇਸ਼ ਜਾਣ ਦੇ ਲਈ ਟਰੈਵਲ ਏਜੰਟ ਗੁਰਸੇਵਕ ਸਿੰਘ, ਗੁਰਮੇਜ ਸਿੰਘ ਅਤੇ ਜਸਵੀਰ ਕੌਰ ਨੂੰ 3.5 ਲੱਖ ਰੁਪਏ ਦਿੱਤੇ ਸਨ, ਜਿਨ੍ਹਾਂ ਕੁਲਦੀਪ ਸਿੰਘ ਨੂੰ ਵਿਦੇਸ਼ ਨਹੀਂ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਉਸ ਦੀ ਬੈਂਕ ਦੀ ਨੌਕਰੀ ਵੀ ਚਲੀ ਗਈ। ਪੁਲਿਸ ਨੇ
ਇਸ ਤੋਂ ਇਲਾਵਾ ਬੈਂਕ ਦੀ ਮੈਨੇਜਰ ਕਨਿਕਾ, ਕੈਸ਼ੀਅਰ ਭਾਰਤੀ ਗੋਇਲ ਅਤੇ ਮੁਲਾਜ਼ਮ ਜਸਪਾਲ ਸਿੰਘ ਦੇ ਖਿਲਾਫ ਵੀ ਕੇਸ ਦਰਜ ਕਰ ਲਿਆ। 6 ਜਣਿਆਂ ਦੇ ਉੱਤੇ ਕੇਸ ਦਰਜ ਕੀਤਾ। ਇੱਕ ਨੌਜਵਾਨ ਨੂੰ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਕਰਨ ਦੇ ਦੋਸ਼ ਹੇਠ। ਲੋਕਲ ਬਾਡੀ ਵਿਭਾਗ ਵੱਲੋਂ ਪਿਛਲੇ ਕੁਝ ਸਮੇਂ ਦੇ ਦੌਰਾਨ ਮੁਲਾਜ਼ਮਾਂ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਦਿੱਤੇ ਜਾ ਰਹੇ ਨੇ। ਇਸ ਦੇ ਤਹਿਤ ਹੁਣ ਵਾਧੂ ਚਾਰਜ ਲੈਣ ਵਾਲੇ ਮੁਲਾਜ਼ਮਾਂ ਨੂੰ ਇਸ ਦਾ ਕੋਈ ਫਾਇਦਾ ਨਾ ਦੇਣ ਦਾ ਫੈਸਲਾ ਕੀਤਾ ਗਿਆ। ਇਸ ਸੰਬੰਧੀ ਆਰਡਰ ਹੈੱਡ ਆਫਿਸ ਵੱਲੋਂ ਪੰਜਾਬ ਦੀਆਂ ਸਾਰੀਆਂ ਨਗਰ ਨਿਗਮਾਂ ਦੇ ਕਮਿਸ਼ਨਰਾਂ, ਏਡੀਸੀ, ਅਰਬਨ ਡਿਵੈਲਪਮੈਂਟ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਮਿਊਨਿਸਪਲ ਕਮੇਟੀਆਂ ਦੇ ਈਓਜ਼ ਨੂੰ ਜਾਰੀ ਕਰ ਦਿੱਤਾ ਗਿਆ। ਇਹਦੇ ਮੁਤਾਬਕ ਸਰਕਾਰ ਜਾਂ ਲੋਕਲ ਪੱਧਰ ਤੇ ਦਿੱਤੇ ਗਏ ਵਾਧੂ ਚਾਰਜ ਦੇ ਨਾਲ ਸੰਬੰਧਿਤ ਮੁਲਾਜ਼ਮਾਂ ਨੂੰ ਐਫੀਡੇਵਿਟ ਦੇਣਾ ਪਵੇਗਾ ਕਿ ਉਹ ਇਸ ਦੇ ਬਦਲੇ ਕੋਈ ਵਿੱਤੀ ਲਾਭ ਕਲੇਮ ਨਹੀਂ ਕਰਨਗੇ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਪ੍ਰਮੋਸ਼ਨ ਦੇ ਦੌਰਾਨ ਸੀਨੀਅਰਤਾ ਸੂਚੀ ਜਾਂ ਤਜਰਬੇ ਵਜੋਂ ਵਧੇਕ ਚਾਰਜ ਦਾ ਕੋਈ ਫਾਇਦਾ ਨਹੀਂ ਮਿਲੇਗਾ। ਇਸ ਮਾਮਲੇ ਦੇ ਵਿੱਚ ਰਿਪੋਰਟ ਪਿਛਲੇ 3 ਮਹੀਨਿਆਂ ਤੋਂ ਪੈਂਡਿੰਗ ਚੱਲ ਰਹੀ ਸੀ, ਜਿਸ ਸੰਬੰਧੀ ਸਰਕਾਰ ਵੱਲੋਂ 3 ਦਿਨ ਦੀ ਮੁਹਲਤ ਦਿੱਤੀ ਗਈ ਹੈ। ਇਸ ਤੋਂ ਬਾਅਦ ਐਫੀਡੇਵਿਟ ਨਾ ਦੇਣ ਵਾਲੇ ਮੁਲਾਜ਼ਮਾਂ ਤੇ ਵਾਧੂ ਚਾਰਜ ਵਾਪਸ ਲੈਣ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਰਲਡ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।